ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਫ਼ਤਾਵਾਰੀ ਇਹ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਆ ਰਹੇ ਹਾਂ, ਜਿਸ ਦੇ ਵਿੱਚ ਖੇਤੀਬਾੜੀ ਦੇ ਜੋ ਤਾਜ਼ਾ ਸਥਿਤੀ ਆ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ। ਸੀਜ਼ਨ ਦੇ ਮੁਤਾਬਕ ਕੀ ਕੁਝ ਚੱਲ ਰਿਹਾ ਖੇਤਾਂ ਦੇ ਵਿੱਚ, ਉਸ ਦੇ ਬਾਰੇ ਵੀ ਤੁਹਾਡੇ ਨਾਲ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਮੌਕੇ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜਕਨ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਬੀਰ ਸਿੰਘ ਨਜਰ ਜੀ ਟ੍ਰੇਸੀ ਤੋਂ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼ ਫਰੈਜ਼ਨੋ, ਜਿਹੜੇ ਕਿ ਹਰ ਤਰ੍ਹਾਂ ਦੀ ਤੁਹਾਡੀਆਂ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਤੁਹਾਨੂੰ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 8886893747। ਹਾਰਵੀ ਨੇਜਰ, ਕਿਸੇ ਵੀ ਤਰੀਕੇ ਦੀ ਕ੍ਰੌਪ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 5592881908। G&S ਪੰਪ ਫਰੈਜ਼ਨੋ, ਪੰਪ ਦੀ ਸਰਵਿਸ, ਬੋਰ ਡੂੰਘਾ ਕਰਵਾਉਣਾ ਜਾਂ ਨਵੇਂ ਬੋਰ ਲਗਵਾਉਣੇ ਹੋਣ ਤਾਂ ਕਾਲ ਕਰੋ ਗੈਰੀ 5595419577। ਤੇ ਬ੍ਰਾਈਟ ਸਕਾਈ ਰੀਨਿਊਏਬਲਸ 10 ਤੋਂ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ। ਕਿਸੇ ਵੀ ਐਗਲੈਂਡ ਦੇ ਵਿੱਚ ਤੁਸੀਂ ਇਹਨਾਂ ਦੇ ਸੋਲਰ ਫਾਰਮਸ ਲਗਵਾ ਸਕਦੇ ਹੋ। $2000 ਤੋਂ $3500 ਪਰ ਏਕੜ ਕਮਾਉਣ ਦਾ ਮੌਕਾ ਆ। ਅੱਜ ਹੀ ਕਾਲ ਬ੍ਰਾਈਟ ਸਕਾਈ ਰੀਨਿਊਏਬਲਸ 1888-343-3099। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272 5200 4082725200 ਦੇ ਉੱਤੇ। ਅਰਸ਼ਦੀਪ ਸਿੰਘ, ਪਾਣੀ ਨੂੰ ਲੈ ਕੇ ਗੱਲਬਾਤ ਕਰਾਂਗੇ। ਕਈ ਜਿਹੜੀਆਂ ਗੱਲਾਂ ਆ ਉਹ ਕਰਨੀਆਂ ਆ। ਕਿਸਾਨ ਮੇਲਾ ਆ ਰਿਹਾ, ਉਸ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਉਹ ਹੋਊਗੀ। ਸੋ ਅੱਜ ਕਾਫੀ ਤੱਥਾਂ ਦੇ ਨਾਲ, ਆંકੜਿਆਂ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਭਰਿਆ ਰਹੂਗਾ। ਕੀ ਤਾਜ਼ਾ ਸਥਿਤੀ ਚੱਲ ਰਹੀ ਆ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸ਼ੁਰੂਆਤ ਅਰਸ਼ਦੀਪ ਸਿੰਘ ਕਰਦੇ ਹਾਂ ਕਿਸਾਨ ਮੇਲੇ ਨੂੰ ਲੈ ਕੇ। ਆਉਂਦੀ 13 ਅਪ੍ਰੈਲ ਨੂੰ ਜੋ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈਗਾ ਆ, ਸੋ ਉਸ ਬਾਰੇ ਜੇ ਜਾਣਕਾਰੀਆਂ ਸਾਂਝੀਆਂ ਕਰੋ ਪਹਿਲਾਂ। ਹਾਂਜੀ, ਨਹੀਂ ਸਾਰਿਆਂ ਨੂੰ ਆਪਾਂ ਅੱਗੇ ਤੋਂ ਵੀ ਦੱਸ ਰਹੇ ਹਾਂ ਕਈ ਦਿਨਾਂ ਤੋਂ, ਹਨਾ। ਤੇ ਜਿਹੜਾ ਕਿਸਾਨ ਮੇਲਾ ਐਤਕੀ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਾ, ਉਹ 'ਚ ਕਈ ਟੌਪਿਕ ਨੇ ਜਿਹੜੇ ਬਹੁਤ ਹੀ ਜ਼ਿਆਦਾ ਇਸ ਟਾਈਮ ਮਗੇ ਹੋਏ ਨੇ। ਸਾਡੀਆਂ ਸਮੱਸਿਆਵਾਂ ਨੇ ਉਹ, ਤੇ ਉਹਨਾਂ ਬਾਰੇ ਰਾਊਂਡ ਟੇਬਲ ਡਿਸਕਸ਼ਨਸ ਹੋਣੀਆਂ ਨੇ, ਜਿਵੇਂ ਕਿ ਵੀ ਮਾਰਕੀਟ ਕਿਵੇਂ ਦੀ ਲੱਗਦੀ ਹੈ, ਹਨਾ। ਕਿਉਂਕਿ ਬਹੁਤ ਸਾਰੀਆਂ ਸਾਡੀਆਂ ਮੀਟਿੰਗਸ ਹੁੰਦੀਆਂ ਨੇ, ਅੱਡ ਅੱਡ ਲੋਕਾਂ ਡਿਪਾਰਟਮੈਂਟਸ ਨਾਲ, ਉਹ ਦੱਸਦੇ ਆ ਵੀ ਇਹੋ ਜਿਹੀ ਮਾਰਕੀਟ ਦੀ ਆਊਟਲੁੱਕ ਹੋਊਗੀ ਅੱਜ ਤੋਂ 2-5 ਸਾਲ ਨੂੰ। ਤੇ ਉਹ ਕੁਐਸਚਨ ਚਲੋ ਅਸੀਂ ਜਿੰਨੀ ਕੁ ਇਨਫੋਰਮੇਸ਼ਨ ਰਿਲੇ ਕਰ ਸਕਦੇ ਹਾਂ ਕਰਦੇ ਹਾਂ, ਬਟ ਉੱਥੇ ਉਹ ਸਾਰੇ ਐਕਸਪਰਟਸ ਨੇ ਆਉਣਾ, ਉਹ ਰਾਊਂਡ ਬੈਠਣਗੇ ਸਟੇਜ 'ਤੇ, ਤੇ ਆਪਾਂ ਕੁਐਸਚਨ ਡਾਇਰੈਕਟਲੀ ਪੁੱਛ ਸਕਦੇ ਹਾਂ, ਮਾਰਕੀਟ ਬਾਰੇ ਪੁੱਛ ਸਕਦੇ ਹਾਂ, ਸਾਡੇ ਜਿਹੜੇ ਕੋਈ ਗ੍ਰਾਂਟਸ ਨੇ, ਕੋਈ ਪ੍ਰੋਗਰਾਮਸ ਨੇ, ਸਸਟੇਨੇਬਿਲਿਟੀ ਨੂੰ ਲੈ ਕੇ NRC CDFA ਹੋਣਗੇ ਉੱਥੇ, ਉਹਨਾਂ ਨੂੰ ਆਪਾਂ ਪੁੱਛ ਸਕਦੇ ਹਾਂ। ਜਾਂ ਜੇ ਸਾਡੇ ਸਿਗਮਾ ਦੇ ਜਿਹੜੇ ਇੰਪੈਕਟ ਨੇ, ਵਾਟਰ ਦੀ ਕੰਡੀਸ਼ਨ ਕੀ ਹੋਊਗੀ, ਪੋਸਟ ਸਿਗਮਾ ਕੀ ਹੋਊਗੀ, ਇਕਨੋਮਿਕਸ ਕਿਹੋ ਜਿਹੀ ਲੱਗੂਗੀ, ਉਹ ਸਾਰੇ ਕਾਫੀ ਜ਼ਿਆਦਾ ਇੰਪੋਰਟੈਂਟ ਟਾਪਿਕ ਨੇ ਸਾਡੇ ਲਈ, ਤੇ ਉਹ ਇਹ 'ਚ ਕਵਰ ਕਰਾਂਗੇ ਇਸ ਵਾਰੀ ਮੇਲੇ 'ਚ। ਸੋ ਬਹੁਤ ਜ਼ਿਆਦਾ ਜ਼ਰੂਰੀ ਆ ਸਾਰੇ ਕਿਸਾਨਾਂ ਦਾ ਆਉਣਾ, ਤੇ ਆ ਕੇ ਇੱਕ ਤਾਂ ਪਾਰਟੀਸਪੇਸ਼ਨ ਨਾਲ ਇਹ ਹੋ ਜਾਂਦਾ ਵੀ ਸਾਰੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਇਹ ਇਕੱਠੇ ਨੇ, ਬਹੁਤ ਜ਼ਿਆਦਾ ਜ਼ਰੂਰੀ ਹੈ। ਦੂਜੀ ਗੱਲ ਇਹ ਹੋ ਜਾਂਦੀ ਹੈ ਵੀ ਤੁਹਾਨੂੰ ਆਪਾਂ ਨੂੰ ਇਨਫੋਰਮੇਸ਼ਨ ਫ੍ਰੀ ਆਫ ਕਾਸਟ ਮਿਲ ਰਹੀ ਹੈ, ਤੇ ਆਪਾਂ ਕਿਉਂ ਨਹੀਂ ਕਰਾਂਗੇ। ਤੇ ਨਾਲ ਦੀ ਨਾਲ ਇਹਦੇ ਵਿੱਚ 1.5 C ਕ੍ਰੈਡਿਟ ਮਿਲੂਗਾ, 1.5, ਜਿਹੜੇ ਸਾਨੂੰ ਆਪਣੇ ਪਰਮਿਟਸ ਲਈ ਚਾਹੀਦਾ ਹੁੰਦਾ, ਤੇ ਉਹਦੇ ਲਈ ਵੀ ਆਪਾਂ ਇੱਕ ਟਾਕ ਰੱਖੀ ਹੋਈ ਹੈ। ਠੀਕ ਹੈ। ਇਹ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰੇ 2 ਵਜੇ ਤੱਕ ਸਾਰੀ ਸਮਾਪਤੀ ਹੋ ਜਾਣੀ, 5-6 ਘੰਟੇ ਦਾ ਸਾਰਾ ਪ੍ਰੋਗਰਾਮ। ਸੋ ਸਾਰਿਆਂ ਨੂੰ ਬੇਨਤੀ ਹੈ, ਪਹਿਲੇ ਫਾਰਮਰਸ ਨੂੰ ਵੀ, ਦੂਜਿਆਂ ਨੂੰ ਵੀ। ਸਾਡੇ ਕੋਲ ਕਾਫੀ ਜ਼ਿਆਦਾ ਵੈਂਡਰਸ ਆ ਰਹੇ ਨੇ, ਇੰਨੇ ਅਸੀਂ ਐਕਸਪੈਕਟ ਵੀ ਨਹੀਂ ਕੀਤੇ ਸੀਗੇ ਜਿੰਨੇ ਜਣਿਆਂ ਦੀਆਂ ਕਾਲਸ ਆ ਚੁੱਕੀਆਂ ਨੇ। ਤੇ ਸੋ ਆਪਣੇ ਕੋਲ ਓਪਰਚੁਨਿਟੀ ਹੈ ਸਾਰਿਆਂ ਨਾਲ 1-on-1 ਗੱਲ ਕਰਨ ਦੀ, ਤੇ ਤੁਸੀਂ ਪਹੁੰਚੋ 13 ਅਪ੍ਰੈਲ ਨੂੰ ਸਵੇਰੇ 8 ਤੋਂ ਲੈ ਕੇ 2:30 ਵਜੇ ਤੱਕ, ਤੇ ਗੁਰੂ ਘਰ ਮਡੇਰਾ। ਜੇ ਕੋਈ ਹੋਰ ਵੀ ਕੁਐਸਚਨ ਹੋਵੇ ਇਹਦੇ ਰਿਲੇਟਡ ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ 559-455-6270 ਤੇ 5594516270। ਸੋ ਬਿਲਕੁਲ ਬੜੀਆਂ ਅਹਿਮ ਗੱਲਾਂ ਹੋਣੀਆਂ। ਆਪਾਂ ਪਿਛਲੇ ਸਾਲ ਵੀ ਜਦੋਂ ਹੋਇਆ ਸੀ, ਉਹ 1 ਸਾਲ ਬਾਅਦ ਇਹ ਦੁਬਾਰਾ ਹੋਣ ਜਾ ਰਿਹਾ ਆ ਇਹ ਕਿਸਾਨ ਮੇਲਾ। ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਸਰਵਾਈਵੇਬਿਲਿਟੀ, ਸਸਟੇਨੇਬਿਲਿਟੀ, ਇਹ ਬੜੇ ਅਹਿਮ ਨੇ, ਬੜੇ ਕੁਐਸਚਨਸ ਨੇ
ਐਲਮੈਂਟ ਕਾਨਫਰੰਸ 'ਤੇ ਵੀ ਗਏ ਜਾਂ ਜਿਹੜੀਆਂ ਹੋਰ ਕਾਨਫਰੰਸਿਸ ਦੇ ਉੱਤੇ ਵੀ ਫਾਰਮਰਸ ਦੇ ਜਿਹੜੇ ਉਹ ਸਵਾਲ ਰਹਿੰਦੇ ਆ। ਸੋ ਕਿਹੜੇ-ਕਿਹੜੇ ਕਹਿ ਸਕਦੇ ਹਾਂ ਵੀ ਸਰਕਾਰੀ ਮਹਿਕਮਿਆਂ ਦੇ ਲੋਕ, ਕਿਹੜੇ-ਕਿਹੜੇ ਮਹਿਕਮਿਆਂ ਤੋਂ ਲੋਕ ਅਰਸ਼ਦੀਪ ਸਿੰਘ ਪਹੁੰਚਣ ਵਾਲੇ ਨੇ ਉੱਥੇ? ਦੇਖੋ ਜੀ, CDFA ਆਊਗਾ, USD NRCS ਦੀ ਸਪਾਂਸਰਡ ਇਵੈਂਟ ਆ ਇਹ, ਉਹ ਸਾਡੇ ਪਾਰਟਨਰ ਨੇ, ਅਸੀਂ ਕਾਫੀ ਠੀਕ ਕੰਮ ਹੈ, ਕਰਦੇ ਹਾਂ ਉਹਨਾਂ ਨਾਲ, ਹੈ ਨਾ ਜੀ। ਸੋ ਉਹਨਾਂ ਨੇ ਉਹ 2 ਤਾਂ ਹੋਣਗੇ ਹੀ ਹੋਣਗੇ, NRCS ਤੇ FSA ਵੀ ਹੋਊਗਾ, FSA ਆਫਿਸ ਤੋਂ ਵੀ ਪਹੁੰਚਣਗੇ। ਤੇ ਨਾਲ ਦੀ ਨਾਲ ਇਹਨਾਂ ਤੋਂ ਬਿਨਾਂ UCANR, UC ਕਾਰਪੋਰੇਟ ਐਕਸਟੈਂਸ਼ਨ, ਫ੍ਰੈਜ਼ਨੋ ਸਟੇਟ ਐਗਰੀਕਲਚਰ, ਜਿਹੜੇ ਜਾਰਡਨ ਸਕੂਲ ਆਫ ਐਗਰੀਕਲਚਰ ਆ, ਤੇ ਇਦੋਂ ਬਿਨਾਂ ਵੈਲੀ ਏਅਰ ਪੋਲਿਊਸ਼ਨ ਡਿਸਟ੍ਰਿਕਟ, ਤੇ ਹੋਰ ਵੀ ਇਹਨਾਂ ਦੇ ਨਾਲ ਦੀ ਕਾਫੀ ਜਾਣੀ ਕਿ ਸਾਡੇ ਕੋਲ ਪਹੁੰਚ ਰਹੇ ਆ ਅੱਡ ਅੱਡ ਅਦਾਰੇ। ਤੇ ਜਿਹੜੇ ਇੰਡੀਵਿਜੂਅਲ ਆ ਉਹ ਪ੍ਰਾਈਵੇਟ ਕੰਪਨੀਆਂ ਤੋਂ ਵੀ ਆ ਰਹੇ ਆ, DWR ਨੂੰ ਵੀ ਸੱਦਾ ਗਿਆ ਹੋਇਆ, ਤੇ ਠੀਕ। ਗਵਰਨਮੈਂਟ ਬੋਰਡ ਦੀ ਵੀ ਰਿਪਰੈਜ਼ੈਂਟੇਸ਼ਨ ਹੋਊਗੀ। ਸੋ ਸਾਰਿਆਂ ਨੇ ਆਉਣਾ ਉੱਥੇ ਤੇ ਆਪਾਂ ਕੁਐਸਚਨ ਉਹਨਾਂ ਨੂੰ ਡਾਇਰੈਕਟਲੀ ਪੁੱਛੀਏ। ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਜੇ ਮੈਂ ਜਿੰਨਾ ਸਟ੍ਰੈਸ ਨਹੀਂ ਕਰ ਸਕਦਾ ਇਸ ਗੱਲ ਤੇ, ਆਪਣੀ ਪਾਰਟੀਸਪੇਸ਼ਨ ਇਹੋ ਜਿਹੇ ਮੇਲਿਆਂ 'ਚ, ਕਿਉਂਕਿ ਕੱਲ੍ਹ ਨੂੰ ਜਦੋਂ ਜਾ ਕੇ ਕਿਤੇ ਗੱਲ ਕਰਨੀ ਹੁੰਦੀ ਹੈ ਐਜ਼ ਏ ਕਮਿਊਨਿਟੀ, ਫਿਰ ਆਪਾਂ ਨੂੰ ਇਹੀ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਵੀ ਸਾਡਾ, ਅਸੀਂ ਇੰਨੇ ਇਕੱਠੇ ਹਾਂ ਤੇ ਆਹ ਸਾਡਾ ਇੰਪੈਕਟ। ਸੋ ਜ਼ਰੂਰ ਪਹੁੰਚੋ ਜੀ। ਵਿਸਾਖੀ ਵਾਲੇ ਦਿਨ ਆ 13 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਮੰਡੇਰਾ, ਜੋ ਕਿ ਐਵਨਿਊ 14 ਦੇ ਉੱਤੇ ਆ ਮੰਡੇਰਾ ਦੇ ਉੱਤੇ, ਸਵੇਰੇ 8 ਤੋਂ ਲੈ ਕੇ ਦੁਪਹਿਰ 2-2:30 ਵਜੇ ਤੱਕ। ਪਿਛਲੀ ਵਾਰੀ ਵੀ ਦੇਖਿਆ ਸੀਗਾ ਵੀ ਲੋਕ ਦੂਰੋਂ ਨੇੜਿਓਂ ਪਹੁੰਚੇ ਸੀ। ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ, ਤੁਹਾਨੂੰ ਉੱਥੇ ਐਕਸਪੀਰੀਅੰਸਡ ਕਿਸਾਨ ਮਿਲ ਜਾਣੇ ਆ, ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਆ, ਸਲਾਹ ਲੈ ਸਕਦੇ ਆ। ਫਾਰਮਿੰਗ ਦੇ ਨਾਲ ਜੁੜੇ ਹੋਏ ਪ੍ਰੋਫੈਸਰ, ਉਹ ਤੁਹਾਡੇ ਕੋਲ ਅਕੈਡਮਿਕਸ ਜਿਹੜੇ ਆ ਉਹ ਉੱਥੇ ਹੋਣਗੇ, ਮਹਿਕਮਿਆਂ ਦੇ ਲੋਕ ਹੋਣਗੇ, ਗ੍ਰਾਂਟਸ ਕਿੱਦਾਂ ਲੈਣੀਆਂ, ਕਿੱਦਾਂ ਅਪਲਾਈ ਕਰਨਾ। ਸੋ ਤਜਰਬਿਆਂ ਦੇ ਵਿੱਚੋਂ ਤੁਹਾਨੂੰ ਕਾਫੀ ਕੁਛ ਸਿੱਖਣ ਨੂੰ ਮਿਲੂਗਾ। ਬਾਕੀ ਫਾਰਮਸ ਦੀਆਂ ਜ਼ਰੂਰਤਾਂ ਰਹਿੰਦੀਆਂ ਹੀ ਆ, ਚਾਹੇ ਟੈਕਨੋਲੋਜੀ ਵਾਈਜ਼ ਆ, ਕੋਈ ਚੀਜ਼ਾਂ ਫਰਟੀਲਾਈਜ਼ਰ ਵਾਲੀਆਂ ਹੁੰਦੀਆਂ ਜਾਂ ਕੈਮੀਕਲਸ ਦੀਆਂ। ਸੋ ਤਰ੍ਹਾਂ-ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਤੁਹਾਨੂੰ ਉੱਥੇ ਇਕੁਇਪਮੈਂਟ ਵਾਲੇ ਬਹੁਤ ਸਾਰੀਆਂ ਚੀਜ਼ਾਂ ਉੱਥੇ ਹੋਣਗੀਆਂ। ਸੋ ਓਵਰਆਲ ਤੁਹਾਡਾ ਵਧੀਆ ਰਹੂਗਾ। ਆਪਾਂ ਅਰਸ਼ਦੀਪ ਸਿੰਘ ਇਹ ਦੇਖਦੇ ਹਾਂ ਵੀ ਜਦੋਂ ਕਿਤੇ ਹੋਰ ਹੁੰਦੇ ਆ ਤਾਂ ਕਈ ਵਾਰੀ ਆਪਣੀ ਸ਼ਮੂਲੀਅਤ ਆਪਣੀ ਕਮਿਊਨਿਟੀ ਦੀ ਥੋੜ੍ਹੀ ਘੱਟ ਹੁੰਦੀ। ਹੁਣ ਤਾਂ ਚਲੋ ਇਹ ਆਪਣੇ ਵਾਲਿਆਂ ਦੇ ਵੱਲੋਂ, ਆਪਣੇ ਵਾਲਿਆਂ ਦੇ ਲਈ ਆ, ਸਾਰਿਆਂ ਦੇ ਲਈ ਆ ਉਹ ਤਾਂ, ਪਰ ਆਪਣੀ ਜਿਹੜੀ ਕਮਿਊਨਿਟੀ ਇਸ ਦੇ ਵਿੱਚ ਜ਼ਿਆਦਾ ਹਿੱਸਾ ਲਵੇ, ਭਾਈਚਾਰਾ, ਤਾਂ ਉਹਦਾ ਫਾਇਦਾ ਆ। ਸੋ ਫਾਇਦਾ ਚੱਕੋ। ਪਾਣੀ ਦੀ ਸਥਿਤੀ ਕੀ ਹੋਣੀ ਆ, ਕਿਵੇਂ ਮਾਰਕੀਟ ਕੰਮ ਕਰ ਰਹੀ ਆ, ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਡਿਸਕਸ਼ਨਸ, ਟੇਬਲ ਟਾਕ ਜਾਂ ਰਾਊਂਡ ਟੇਬਲ ਮੀਟਿੰਗਸ ਜਿਹੜੀਆਂ ਉੱਥੇ ਹੋਣਗੀਆਂ। ਸੋ ਜ਼ਰੂਰ ਪਹੁੰਚਣਾ ਜੀ ਸਾਰੇ ਜਾਣੇ। ਤੇ ਅਰਸ਼ਦੀਪ ਸਿੰਘ, ਸਿਗਮਾ ਦੀ ਵੀ ਤੁਸੀਂ ਇਸ ਦੇ ਵਿੱਚ ਲਿਖਿਆ ਏਜੰਡੇ ਦੇ ਵਿੱਚ ਵੀ ਇਸ ਦੇ ਵਿੱਚ ਹੋਣੀ ਆ, ਤੇ ਅੱਜ ਆਪਾਂ ਥੋੜ੍ਹੀ ਜਿਹੀ ਸਿਗਮਾ ਦੀ ਗੱਲ ਕਰ ਲਈਏ। ਕਹਿੰਦੇ 10 ਸਾਲ ਹੋ ਗਏ ਇਹ ਬੜੇ ਖਾਸ ਫਾਰਮਰਾਂ ਦੇ ਲਈ ਲਿਆਂਦੇ ਗਏ ਇਸ ਬਿੱਲ ਨੂੰ ਲੈ ਕੇ। 10ਵੀਂ ਇਹਦੀ ਸਾਲਗਿਰਾ ਮਨਾਈ ਜਾ ਰਹੀ ਆ। ਮਨਾ ਰਹੇ ਆ, ਰੋ ਰਹੇ ਆ, ਪਿੱਟ ਰਹੇ ਆ, ਕੀ ਹੋ ਰਿਹਾ? ਕਿਸਾਨ ਕੀ ਕਹਿੰਦੇ ਆ ਸਿਗਮਾ ਨੂੰ ਲੈ ਕੇ? ਹਾਂਜੀ, ਨਹੀਂ ਦੇਖੋ, ਇਹ ਤਾਂ ਡਿਪੈਂਡ ਕਰਦਾ ਤੁਸੀਂ ਕਿਹੋ ਜਿਹਾ ਚਸ਼ਮਾ ਲਾਇਆ ਉਦਣ, ਹੈ ਨਾ। ਤੇ ਵੀ ਅੱਡ ਅੱਡ ਚਸ਼ਮਿਆਂ ਥਰੂ ਦੇਖਦੇ ਆ ਸਿਗਮੇ ਨੂੰ। ਤੇ ਹੂੰ, ਕਈ ਆਰਗੇਨਾਈਜੇਸ਼ਨਸ ਨੇ ਸਾਨੂੰ ਵੀ ਸੱਦਾ ਪੱਤਰ ਆਇਆ ਹੋਇਆ ਵੀ ਐਤਕੀ 10 ਸਾਲ ਦੀ ਜਿਹੜੀ ਹੈਗੀ ਐਨੀਵਰਸਰੀ ਸਿਗਮਾ ਦੀ, ਉਹ ਸੈਲੀਬ੍ਰੇਟ ਕਰ ਰਹੇ ਆ। ਹੂੰ, 2014 ਦੇ ਵਿੱਚ ਪਾਸ ਹੋਇਆ ਸੀ, ਐਤਕੀ 2024 ਆ ਗਿਆ। ਤੇ ਠੀਕ ਆ, ਨਹੀਂ ਜਦੋਂ ਦੇਖੋ ਕਈ ਜਿਹੜੀਆਂ ਓਵਰਆਲ ਸਸਟੇਨੇਬਿਲਿਟੀ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਤਾਂ ਸਿਗਮਾ ਫਿੱਟ ਹੁੰਦਾ ਵਧੀਆ, ਹੈ ਨਾ। ਬਟ ਠੀਕ ਇਹਦੀ ਹੈ। ਇੰਪਲੀਮੈਂਟੇਸ਼ਨ 'ਚ ਬਹੁਤ ਜ਼ਿਆਦਾ ਇਸ਼ੂ ਸੀ, ਉੱਥੇ ਹੀ ਸਾਡੀ ਜ਼ਿਆਦਾ ਫਾਈਟ ਹੁੰਦੀ ਹੈ, ਹੈ ਨਾ। ਹੂੰ, ਜਾਂ ਹੂੰ, ਜਿਹੜੇ ਇਹਦੇ ਇੰਪੈਕਟ ਸੀਗੇ ਵੀ ਉਹਨਾਂ ਨੂੰ, ਜਿਹੜੇ ਇੰਡੀਵਿਜੂਅਲ ਗਰੋਅਰਸ ਨੂੰ ਜਾਂ ਬਿਜ਼ਨਸਿਸ ਨੂੰ, ਉਹਨਾਂ ਨੂੰ ਕਿਵੇਂ ਓਵਰਕਮ ਕਰਨਾ ਸੀ, ਉਹਦੇ ਲਈ ਪਲੈਨਿੰਗ ਦੀ ਬਹੁਤ ਘਾਟ ਸੀਗੀ, ਹੈ ਨਾ। ਜਾਂ ਜਿਹੜੀ ਇਹਦੀ ਇੰਪਲੀਮੈਂਟੇਸ਼ਨ ਦੀ ਟਾਈਮਲਾਈਨ ਸੀ, ਉਹ 'ਤੇ ਬਹੁਤ ਕੁਐਸਚਨ। ਸੋ ਇਹ ਆਪਾਂ ਸਿਗਮਾ ਦੇ ਅਗੇਂਸਟ ਨਹੀਂ ਹੈਗੇ, ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ। ਇਹੀ ਆਪਣੀ ਹੁੰਦੀ ਹੈ ਵੀ ਜਿੱਥੇ ਸਾਰਿਆਂ ਦੇ ਫਾਇਦਾ ਹੋਣਾ ਚਾਹੀਦਾ, ਤਾਂ ਕੋਈ ਬੈਂਕਰਪਟ ਨਾ ਹੋਵੇ, ਇਹੋ ਜਿਹੀਆਂ ਕੰਡੀਸ਼ਨਸ ਨਾ ਆ ਜਾਣ। ਤੇ ਬਟ ਓਵਰਆਲ ਠੀਕ ਹੈ, 10 ਸਾਲ ਸਿਗਮਾ ਨੂੰ ਹੋ ਗਿਆ ਹੈ ਤੇ ਇੰਪਲੀਮੈਂਟੇਸ਼ਨ ਸ਼ੁਰੂ ਹੋ ਚੁੱਕੀ ਹੈ, 18 ਮਹੀਨੇ ਹੋ ਗਏ ਨੇ। ਹੂੰ, ਤੇ ਹੂੰ, ਕਾਫੀ ਫੁੱਲ ਫਲੋ 'ਚ ਚੱਲ ਰਿਹਾ ਹੁਣ ਤਾਂ। ਔਨ ਟਾਈਮ ਹੀ ਉਹਨਾਂ ਦਾ ਪ੍ਰੋਜੈਕਟ ਆ, ਉਹਨਾਂ ਦੇ ਅਕੋਰਡਿੰਗ ਤਾਂ ਚਲੋ ਠੀਕ। ਜਿਹੜੇ ਇੰਪੈਕਟ ਹੈਗੇ ਨੇ ਉਹ ਹੈਗੇ ਨੇ, ਨਾਲ ਉਹ ਆਪਾਂ ਗੱਲ ਕਰਦੇ ਰਹਿੰਦੇ ਹੂੰ। ਸੋ ਹਾਂ। ਇਹ ਤੁਸੀਂ ਕਿੱਦਾਂ ਦੇਖ ਰਹੇ ਆ? ਪਾਣੀ ਦੇ ਮਸਲੇ ਤਾਂ ਆਬਵੀਅਸਲੀ ਆਪਾਂ ਨੂੰ ਪਤਾ ਹੀ ਆ ਵੀ ਕਾਫੀ ਗੰਭੀਰ ਨੇ, ਇਹਦੇ ਸਿੱਟੇ ਵੀ ਆਬਵੀਅਸਲੀ ਗੰਭੀਰ ਜਿਹੜੇ ਉਹ ਹੋਣਗੇ। ਕਿਵੇਂ ਆ, ਕਿੱਦਾਂ ਜਿਹੜਾ ਉਹ ਚੱਲ ਰਿਹਾ ਪਾਣੀ ਨੂੰ ਲੈ ਕੇ, ਕਈ ਤਰ੍ਹਾਂ ਦੀਆਂ ਜਿਹੜੀਆਂ ਫਾਈਟਸ ਆ ਉਹ ਇਸ ਟਾਈਮ ਚੱਲ ਰਹੀਆਂ। ਸੋ ਸੋ ਸਿਗਮਾ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਇੱਕ ਲੇਟੈਸਟ ਸਰਵੇ ਵਗੈਰਾ ਵੀ ਹੋਇਆ ਸੀਗਾ, ਕਰਵਾ ਰਹੀ ਸੀਗੀ ਜਿਹੜੀ CSU ਵਾਟਰ ਵਾਲੇ।
ਉਹਦੇ ਵਿੱਚ ਕੀ ਅਪਡੇਟਸ ਆ? ਕੁਛ ਉਹਨਾਂ ਨੇ ਦੱਸਿਆ ਕਿਵੇਂ ਹੋ ਰਿਹਾ ਆ? ਡਨ ਹੋ ਗਿਆ ਆ ਜਾਂ ਕਿੱਦਾਂ ਆ? ਨਹੀਂ, ਜਿਹੜਾ ਦੇਖੋ ਪਹਿਲਾਂ ਸਰਵੇ ਜਦੋਂ ਓਪਨ ਹੋਇਆ ਸੀਗਾ ਉਦੋਂ ਇਨੀਸ਼ੀਅਲ ਫੇਜ਼ 'ਚ ਤਾਂ ਕਾਫੀ ਵਧੀਆ ਰਿਸਪੌਂਸ ਸੀਗਾ ਠੀਕ ਹੈ। ਤੇ ਫਿਰ ਕਾਫੀ ਜ਼ਿਆਦਾ ਹੀ ਸਲੋ ਹੋ ਗਿਆ ਸੀਗਾ, ਬਟ ਲੇਟਲੀ ਹੁਣ ਕਾਫੀ ਲੋਕਾਂ ਨੇ ਫਿਰ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਤੇ ਹੂੰ। ਬਹੁਤ ਜ਼ਰੂਰੀ ਆ। ਜੇ ਤੁਸੀਂ ਗੂਗਲ ਵੀ ਕਰੋਗੇ CSU ਸਿਗਮਾ ਸਰਵੇ ਤੇ ਉਹ 'ਚ ਆਪਾਂ ਨੂੰ ਆ ਜਾਣਾ, ਹਨਾ, ਉਹ ਜ਼ਰੂਰੀ ਹੈ ਕਰਨਾ ਆਪਣੇ ਲਈ। ਕਿਉਂਕਿ ਹੁਣ ਉਹਨਾਂ ਨੇ ਵਾਟਰ ਡਿਸਟ੍ਰਿਕਟਸ ਤੱਕ ਅਪਰੋਚ ਕੀਤਾ ਤੇ ਉਹਨਾਂ ਨੂੰ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਹੈ। ਤੇ ਪਰ ਉਹਦੇ ਨਾਲ ਨਾ ਜਿਹੜਾ ਕੰਸਰਨ ਇਹੀ ਹੁੰਦਾ ਵੀ ਜਿਹੜਾ ਜਦੋਂ ਵਾਟਰ ਡਿਸਟ੍ਰਿਕਟ ਨਾਲ ਕਰਦੇ ਅਪਰੋਚ ਤੇ ਵਾਟਰ ਡਿਸਟ੍ਰਿਕਟ ਫਿਰ ਉਹੀ ਫਾਰਮਰ ਜ਼ਿਆਦਾ ਸਰਵੇ ਕਰਦੇ ਜਿਨ੍ਹਾਂ ਕੋਲ ਆਲਰੇਡੀ ਸਰਫੇਸ ਵਾਟਰ ਅਵੇਲੇਬਲ ਹੁੰਦਾ ਹੈ ਨਾ, ਉਹਨਾਂ ਦਾ ਸਿਗਮਾ ਲਈ ਵਿਊ ਹੋਰ ਆ ਤੇ ਜਿਨ੍ਹਾਂ ਕੋਲ ਹੈ ਨਹੀਂ ਗਾ ਉਹਨਾਂ ਦਾ ਵਿਊ ਹੋਰ ਆ। ਸੋ ਜਿਹੜਾ ਵੇਟੇਜ ਆ ਬਰਾਬਰ ਜੀ ਦੀ ਹੋਵੇ ਫਿਰ ਤਾਂ ਠੀਕ, ਬਟ ਓਵਰਆਲ ਕਾਫੀ ਵਧੀਆ ਚੱਲ ਰਿਹਾ। ਹਜੇ ਓਪਨ ਆ, 15 ਅਪ੍ਰੈਲ ਦੇ ਨੇੜੇ ਤੇੜੇ ਮੈਨੂੰ ਲੱਗਦਾ ਉਹਨਾਂ ਨੇ ਕਲੋਜ਼ ਕਰਨਾ। ਸੋ ਹਜੇ ਟਾਈਮ ਹੈਗਾ ਜੀ ਕਿਸੇ ਨੇ ਵੀ ਪਾਰਟਿਸਿਪੇਟ ਕਰਨਾ ਹੋਵੇ ਸਿਗਮਾ ਦੇ ਵਿੱਚ, ਸਰਵੇ ਦੇ ਵਿੱਚ ਹੈਗੀ। ਠੀਕ ਹੈ। ਸੋ ਸੋ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸੋ 10 ਈਅਰ ਸਿਗਮਾ ਨੂੰ ਅਰਸ਼ਦੀਪ ਸਿੰਘ ਤੁਸੀਂ ਕਿੱਦਾਂ ਜਿਹੜੇ ਉਹ ਦੇਖ ਰਹੇ ਆ? ਤੁਸੀਂ ਕੀ ਇਸ ਦੇ ਇਫੈਕਟ ਆਪ ਨੋਟ ਕੀਤੇ ਆ ਪਰਸਨਲੀ ਜਾਂ ਐਜ਼ ਅ ਗਰੋਵਰ? ਤੁਸੀਂ ਕਿੱਦਾਂ ਇਸ ਨੂੰ ਦੇਖ ਰਹੇ? ਦੇਖੋ 10 ਈਅਰ ਸਿਗਮਾ ਜਿਹੜੇ ਇਹਨਾਂ ਦੀ ਪਲੈਨਿੰਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਮੀ ਹੈ, ਹਨਾ। ਜਿਹੜੀਆਂ ਇਹਨਾਂ ਦੀਆਂ ਸੀਗੇ ਪ੍ਰਾਇਰ ਵੀ ਐਸਟੀਮੇਟ ਸੀਗੇ ਵੀ ਐਂ ਹੋਊਗਾ ਐਂ ਹੋਊਗਾ, ਉਹੋ ਜਿਹੀਆਂ ਚੀਜ਼ਾਂ ਨਹੀਂ ਹੋਈਆਂ ਗੀਆਂ, ਹਨਾ। ਇਹਨਾਂ ਦੇ ਮਿਨੀਮਮ ਇੰਪੈਕਟਸ ਦੀ ਗੱਲ ਕਰਦੇ ਸੀਗੇ, ਹਨਾ। ਤੇ ਬਟ ਇੱਕ ਪਾਸਾ ਜਿਹੜੇ ਲੱਗਦਾ ਜਿਹੜਾ ਲਾਅ ਵੀ ਇੱਕ ਪਾਸੇ ਨੂੰ ਜ਼ਿਆਦਾ ਹੈਗਾ ਉਹ ਝੁਕਿਆ ਹੋਇਆ ਵੀ ਬਸ ਲਾਅ ਇੰਪਲੀਮੈਂਟ ਕਰਨਾ ਤੇ ਜਿਹੜਾ ਟੇਬਲ ਆ ਉਹ ਸਟੇਬਲ ਹੋਣਾ ਚਾਹੀਦਾ। ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਆ, ਟੇਬਲ ਸਟੇਬਲ ਹੋਣਾ ਚਾਹੀਦਾ ਤੇ ਉਹ ਪਰ ਕਿਵੇਂ ਹੋਊਗਾ ਉਹਦੇ ਬਾਕੀ ਦੇ ਕੀ ਸਾਈਡ ਇਫੈਕਟ ਆ ਉਹਦੇ ਤੇ ਕੋਈ ਗੱਲ ਨਹੀਂ ਹੁੰਦੀ ਗੀ, ਹਨਾ। ਤੇ ਨਾ ਹੀ ਕੋਈ ਸਿਗਮਾ ਲਾਅ ਤਾਂ ਲਾਅ ਹੀ ਆ, ਹਨਾ। ਜਿਹੜੀਆਂ ਚੀਜ਼ਾਂ ਬਾਕੀ ਨਾਲ ਹੁੰਦੀਆਂ ਨੇ ਫਿਰ ਉਹ ਸਾਰੀਆਂ ਥੋੜ੍ਹੀ ਉਹਨਾਂ ਨੇ ਕਵਰ ਕਰਨੀਆਂ ਨੇ। ਤੇ 10 ਸਾਲ ਹੋ ਗਏ, ਹਾਂਜੀ। ਇਹਨਾਂ ਦੇ ਇੱਕ ਵੱਡੀ ਸਮੱਸਿਆ ਇਹ ਸੀਗੀ ਵੀ ਜਿਹੜੀ ਆਮ ਗਰੋਵਰਸ ਤੱਕ ਸਿਗਮਾ ਦੀ ਗੱਲ ਬਹੁਤ ਲੇਟ ਪਹੁੰਚੀ ਹੈ ਵੀ ਉਹਨਾਂ ਨੂੰ ਕੀ ਇੰਪੈਕਟ ਹੋਣਗੇ। ਅਫਕੋਰਸ ਜ਼ਿਆਦਾ ਲੋਕਾਂ ਨੇ ਸੁਣਿਆ ਹੋਣਾ ਜਦੋਂ ਲਾਅ ਪਾਸ ਹੋਇਆ ਵੀ ਸਿਗਮਾ ਪਾਸ ਹੋ ਗਿਆ, ਹਨਾ। ਬਟ ਡਿਟੇਲ 'ਚ ਕੀ ਹੋਊਗਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। 2018-19 ਤੱਕ ਤਾਂ ਫੁੱਲ ਪਲਾਂਟੇਸ਼ਨ ਹੁੰਦੀ ਰਹੀ ਹੈ ਨਾਨ ਸਟਾਪ, ਹਨਾ। ਠੀਕ ਹੈ। ਤੇ ਜੇ ਆਪਾਂ ਨੂੰ ਇੰਨਾ ਹੀ ਪਤਾ ਹੁੰਦਾ ਸਿਗਮਾ ਬਾਰੇ 2014 ਤੋਂ 2018-19 ਵਾਲੀ ਤਾਂ ਪਲਾਂਟੇਸ਼ਨ ਨਵੀਂ ਹੋਣੀ ਨਹੀਂ ਚਾਹੀਦੀ ਸੀਗੀ ਜਮਾਂ, ਕਿਉਂਕਿ ਆਪਾਂ ਨੂੰ ਪਤਾ ਸੀ ਇਹਦੇ ਕਿਹੋ ਜਿਹੇ ਇੰਪੈਕਟ ਹੋਣੇ। ਸੋ ਉਹਨਾਂ ਨੂੰ ਐਜੂਕੇਟ ਕਰਨ ਦੀ ਉਹਨਾਂ ਦੀ ਜਿਹੜੀ ਸੀਗੀ ਆਊਟਰੀਚ ਦੀ ਉਹ ਬਹੁਤ ਵੱਡੀ ਪ੍ਰੋਬਲਮ ਰਹੀ ਆ। ਉਹਦੇ ਕਰਕੇ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਜਿਹੜਾ ਆਮ ਗਰੋਵਰ। ਸੋ ਹੁਣ ਪਾਸਟ 'ਚ ਚੀਜ਼ਾਂ ਹੋ ਗਈਆਂ ਉਹਨੂੰ ਆਪਾਂ ਬਦਲ ਤਾਂ ਨਹੀਂ ਸਕਦੇ, ਬਟ ਇਹ ਹੈ ਵੀ ਜਿਹੜੇ ਹੁਣ ਇੰਪੈਕਟ ਨੇ ਉਹਨਾਂ ਨੂੰ ਕਿਵੇਂ ਮਿਨੀਮਾਈਜ਼ ਕਰਨਾ ਉਹਦੇ ਤੇ ਵੀ ਕੋਈ ਕੰਮ ਨਹੀਂ ਹੋ ਰਿਹਾ। ਸੋ ਇਹ ਚੀਜ਼ਾਂ ਦੀ ਨਮੋਸ਼ੀ ਹੈ, ਇਹਦੇ ਲਈ ਵੀ ਫਾਈਟ ਬੈਕ ਹੁੰਦੀ ਸਾਡੀ। ਤੇ ਜਿਵੇਂ ਹੁਣ ਇਸ ਸਰਵੇ ਦੀ ਗੱਲ ਕੀਤੀ ਉਹ ਨਾ ਉਹੀ ਇੱਕ ਟੂਲ ਹੀ ਆ ਉਹਨੂੰ ਰਿਪਰੈਜ਼ੈਂਟ ਕਰਨ ਦਾ ਵੀ ਸਾਡੇ ਤੇ ਕੀ ਇੰਪੈਕਟ ਹੋ ਰਿਹਾ। ਠੀਕ ਹੈ। ਹੂੰ। ਤੇ ਇਹ ਤੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਦੇਖ ਲਓ ਵੀ 10 ਸਾਲ ਬਾਅਦ ਉਹ ਸਰਵੇ ਕਰਾ ਰਹੇ ਵੀ ਤੁਹਾਡੇ ਕੀ ਇੰਪੈਕਟ ਹੈ। ਇਹ ਤਾਂ ਪਹਿਲਾਂ ਹੋਣੇ ਚਾਹੀਦੇ ਸੀ ਜਦੋਂ 10 ਸਾਲ ਪਹਿਲਾਂ ਹੋਏ। ਇੰਪਲੀਮੈਂਟੇਸ਼ਨ ਤੋਂ ਪਹਿਲਾਂ। ਹਾਂ, ਇਹੋ ਜਿਹੀ ਸਹੀ। ਸਿਚੁਏਸ਼ਨ। ਸੋ ਹਾਂ, ਇਹ ਚੀਜ਼ਾਂ ਬਾਅਦ 'ਚ ਉਹਨਾਂ ਨੇ ਕਹਿ ਦੇਣਾ ਦੇਰ ਹੈ ਦੁਰਸਤ ਹੈ, ਪਰ ਚਲੋ ਹੋਪਫੁਲੀ ਕਿਉਂਕਿ ਕਿਉਂਕਿ ਆਈ ਥਿੰਕ ਅਰਸ਼ਦੀਪ ਸਿੰਘ ਇੱਥੇ ਜਿਹੜੇ ਗਰੋਵਰ ਦਾ ਜਾਂ ਫਾਰਮਰ ਦਾ ਮੇਨ ਕੰਸਰਨ ਤਾਂ ਇਹ ਆ ਵੀ ਓਕੇ ਚਲੋ ਠੀਕ ਆ, ਤੁਸੀਂ ਇਹ ਇੱਕ ਪਲਾਨ ਲਿਆਂਦਾ ਆ ਪਾਣੀ ਘੱਟ ਵਰਤਣ ਦਾ, ਜੋ ਕਿ ਸਮਝ ਆਉਂਦਾ ਆ, ਜ਼ਰੂਰਤ ਵੀ ਆ, ਸਾਰਿਆਂ ਨੂੰ ਚਾਹੀਦਾ ਆ। ਪਰ ਅਚਨਚੇਤੇ ਤੁਸੀਂ ਇੱਦਾਂ ਨਹੀਂ ਕਰ ਸਕਦੇ, ਸਵਿੱਚ ਨਹੀਂ ਫਲਿੱਪ ਕਰ ਸਕਦੇ ਵੀ ਅੱਜ ਔਨ ਆ ਤੇ ਕੱਲ੍ਹ ਨੂੰ ਕਹੋ ਵੀ ਤੁਸੀਂ ਸਭ ਕੁਛ ਔਫ ਕਰ ਦਿਓ। ਉਹਦੇ ਲਈ ਉਸ ਫਾਰਮਰ ਦੇ ਲਈ, ਉਸ ਗਰੋਵਰ ਦੇ ਲਈ ਕੋਈ ਟ੍ਰਾਂਜ਼ੀਸ਼ਨ ਦਾ ਟਾਈਮ, ਕੋਈ ਉਹਦੇ ਲਈ ਟ੍ਰਾਂਜ਼ੀਸ਼ਨ ਕਰਨ ਦੇ ਲਈ ਕੋਈ ਉਹਦੀ ਮਦਦ, ਉਹ ਸਾਰੀਆਂ ਚੀਜ਼ਾਂ ਅਜੇ ਵੀ ਲੈਕਿੰਗ ਹੀ ਆ। ਹਾਂਜੀ, ਨਹੀਂ ਦੇਖੋ ਜੇ ਉਹਨਾਂ ਦੀ ਗੱਲ ਦੇਖੀਏ ਨਾ, ਜਦੋਂ ਆਪਾਂ ਰਾਜਪਾਲ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ, ਜਦੋਂ ਵੀ ਆਪਾਂ ਨੂੰ ਕਿਤੇ ਇਹਦੇ ਲਈ ਜੋ ਕਹਿ ਦਿੰਦੇ ਆ ਵੀ ਜਾ ਕੇ ਪ੍ਰੋਟੈਸਟ ਕਰਨਾ ਸੀਗਾ, ਉੱਥੇ ਅਸੀਂ ਗਏ ਨੀ ਗੇ। ਇਹ ਤਾਂ ਆਪਾਂ ਨੂੰ ਵੀ ਪਤਾ ਹੀ ਆ, ਆਪਾਂ ਕਿੰਨੀ ਕੁ ਗਿਣਤੀ ਹੁੰਦੀ ਆ, ਹਨਾ। ਆਪਾਂ ਹੂੰ, ਕਿੰਨੀ ਵਾਰ ਨੰਬਰ ਪ੍ਰੈਜੈਂਟ ਕੀਤੇ ਵੀ 1% ਤੋਂ ਘੱਟ ਵਾਲਿਆਂ ਨੇ ਕਰਾਇਆ ਵੀ ਨਹੀਂ ਜੀ ਅਸੀਂ ਹੱਕ 'ਚ ਨਹੀਂ ਹੈਗੇ ਜਾਂ ਪ੍ਰੋਬਲਮਸ ਨੇ, ਹਨਾ, ਹਮੇਸ਼ਾ ਹੀ ਹਨ। ਸੋ ਜੇ ਉਹਨਾਂ ਦੀ ਪੇਪਰ ਟ੍ਰੇਲ ਦੇਖੀ ਜਾਵੇ ਨਾ 2008 ਤੋਂ ਲੈ ਕੇ ਹੁਣ ਤੱਕ ਪੇਪਰ ਟ੍ਰੇਲ ਉਹਦੀ ਕੰਪਲੀਟ ਆ। ਉਹ ਕਹਿੰਦੇ ਵੀ ਅਸੀਂ ਆਪਦਾ ਕੰਮ ਕੀਤਾ ਸੀ, ਕਮਿਊਨੀਕੇਟ ਵੀ ਕੀਤਾ ਸੀ, ਆਏ ਵੀ ਕੀਤਾ ਸੀ, ਲੋਕਾਂ ਨੂੰ ਸੱਦਿਆ ਵੀ। ਹੁਣ ਜੇ ਲੋਕ ਨਹੀਂ ਆਏ ਤਾਂ ਫਿਰ ਉਹ ਕਹਿੰਦੇ ਨੇ ਵੀ ਹੁਣ ਅਸੀਂ ਕੀ ਕਰ ਸਕਦੇ ਹਾਂ, ਕਿਸੇ ਨੂੰ ਘਰੋਂ ਥੋੜ੍ਹੀ ਕੱਢਣਾ ਲਿਜਾ ਕੇ। ਸੋ ਹੂੰ, ਜੇ ਉਸ ਐਂਗਲ ਤੋਂ ਦੇਖਿਆ ਜਾਵੇ ਤਾਂ ਉਹਨੇ ਤਾਂ ਪੂਰੀ ਪੇਪਰ ਟ੍ਰੇਲ, ਪੂਰੇ ਮੀਟਿੰਗ ਮਿੰਟ ਸਾਰਾ ਕੁਛ ਜਿਵੇਂ ਹੋਣਾ ਚਾਹੀਦਾ ਉਵੇਂ ਹੀ ਹੈ। ਬਟ ਕੀ ਇਹ ਆਮ ਬੰਦੇ ਤੱਕ ਗੱਲ ਪਹੁੰਚੀ ਹੈ? ਨਹੀਂ ਪਹੁੰਚੀ। ਹੁਣ ਜਿਹਨੂੰ ਮਰਜ਼ੀ ਬਲੇਮ ਕਰ ਲਓ, ਹੁਣ ਜਾਣੀ ਸਮੱਸਿਆ ਤਾਂ ਸਾਡੇ ਮੂਹਰੇ ਖੜੀ ਹੋ ਗਈ ਹੈ। ਹੂੰ। ਨਹੀਂ ਇਹ ਤਾਂ ਆਈ ਥਿੰਕ ਬਹੁਤ ਸਾਰੇ ਲੋਕ ਜਿਹੜੇ ਸਿਗਮਾ ਵਾਲੇ ਆ ਉਹ ਕਿਤੇ ਨਾ ਕਿਤੇ
ਇਕੱਲੇ ਫਾਰਮਰ ਦੇ ਅੱਖ ਦੇ ਐਂਗਲ ਦੇ ਨਾਲ ਹੀ ਦੇਖੀ ਜਾ ਰਹੇ, ਪਰ ਇਹ ਇੰਪੈਕਟ ਤਾਂ ਸਾਰਿਆਂ ਦੇ ਉੱਤੇ ਆ। ਹਰ ਤਰ੍ਹਾਂ ਦੀ ਜਿਹੜੀ ਪਾਪੂਲੇਸ਼ਨ, ਸਿਟੀ ਦੀ ਪਾਪੂਲੇਸ਼ਨ, ਕਿਉਂਕਿ ਪਾਣੀ ਯੂਜ਼ ਤਾਂ ਸਾਰਿਆਂ ਨੇ ਹੀ ਕਰਨਾ, ਇਕੱਲਾ ਫਾਰਮਰਸ ਨੇ ਥੋੜ੍ਹੀ ਕਰਨਾ, ਬਾਕੀ ਨੇ ਵੀ ਕਰਨਾ। ਇਹ ਇਵੈਂਚੁਅਲੀ ਤਾਂ ਉਹਨਾਂ ਸਿਟੀਜ਼ 'ਤੇ ਵੀ ਇੰਪੈਕਟ ਕਰਨਾ। ਆਪਾਂ ਨੂੰ ਪਤਾ ਵੀ ਫਰੈਜ਼ਨੋ ਦੇ ਇਰਦ-ਗਿਰਦ ਕਿੰਨੀਆਂ ਅਜਿਹੀਆਂ ਸਿਟੀਜ਼ ਸੀ ਜਿਨ੍ਹਾਂ ਨੂੰ ਪਾਣੀ ਹੁਣ ਬਾਹਰੋਂ ਮੰਗਵਾਉਣਾ ਪੈ ਰਿਹਾ ਆ ਪੀਣ ਦੇ ਲਈ। ਇਵੈਂਚੁਅਲੀ ਇਹ ਸਾਰੀਆਂ ਚੀਜ਼ਾਂ ਇੰਪੈਕਟ ਕਰ ਰਹੀਆਂ। ਹਾਂਜੀ, ਨਹੀਂ ਇਹੀ ਹੈ ਨਾ, ਜਿਹੜੀ ਆਮ ਬੰਦਾ ਹੁੰਦਾ, ਜਿਹੜਾ ਆਮ ਗਰੋਅਰ ਹੁੰਦਾ ਜਾਂ ਕੋਈ ਵੀ ਊਂ ਵੀ ਕਿਸੇ ਹੋਰ ਬਿਜ਼ਨਸ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਨਹੀਂ ਪਹੁੰਚਦੀ। ਸਾਡੀ ਇੱਕ 2 ਕੁ ਹਫ਼ਤੇ ਪਹਿਲਾਂ ਇੱਕ ਇਨਵੈਸਟਰ ਕੰਪਨੀ ਸੀ, ਉਹਨਾਂ ਨਾਲ ਮੀਟਿੰਗ ਹੋਈ ਸੀਗੀ ਐਗ ਰਿਲੇਟਡ ਦੀ, ਹੈ ਨਾ। ਹੂੰ, ਹੂੰ, ਤੇ ਉਹ ਬੇਸਿਕਲੀ ਦੇਖ ਲਓ ਵੀ ਉਹ ਜਿਹੜੀਆਂ ਕਾਰਪੋਰੇਸ਼ਨਾਂ ਨੇ, ਉਹ ਆਲਰੇਡੀ ਪਲਾਨ ਕਰੀ ਜਾਂਦੀਆਂ ਨੇ ਵੀ ਸਿਗਮਾ ਦਾ ਜਿਹੜਾ ਪੋਸਟ ਸਿਗਮਾ ਐਗ ਇਕਨੋਮਿਕਸ ਕਿਹੋ ਜਿਹੀ ਹੋਊਗੀ, ਹੈ ਨਾ। ਵੀ ਜੇ ਮੰਨ ਲਓ ਵੀ ਉਹਨਾਂ ਦੇ ਆਲਰੇਡੀ ਨੰਬਰ ਰਨ ਕੀਤੇ, ਮਾਡਲ ਰਨ ਕੀਤੇ ਹੋਏ ਆ, ਵੀ ਮੰਨ ਲਓ ਜੇ 1.5 ਲੱਖ ਏਕੜ 1.5 ਮਿਲੀਅਨ ਏਕੜ ਨਿਕਲ ਜਾਂਦੀ ਆ ਪ੍ਰੋਡਕਸ਼ਨ ਚੋਂ, ਤਾਂ ਉਹਦੇ 'ਚ ਆਲਮੰਡ ਕਿੰਨੇ ਨੇ, ਉਹਨਾਂ ਕੋਲ ਸਾਰੇ ਨੰਬਰ ਡਰਾਈਵ ਕੀਤੇ ਹੋਏ ਨੇ, ਹੈ ਨਾ। ਪਿਸਤਾਸ਼ੀਓ ਕਿੰਨਾ, ਤੇ ਉਹਦੇ ਨਾਲ ਜਿਹੜੀ ਮਾਰਕੀਟ ਦੇ ਕਮੋਡਿਟੀ ਦੇ ਰੇਟਸ 'ਤੇ ਕੀ ਫਰਕ ਪਊਗਾ, ਤੇ ਸਾਨੂੰ ਕਿਹੋ ਜਿਹੇ ਗਰੋਅਰਸ ਨਾਲ ਕਿਹੋ ਜਿਹੇ ਟਾਈ ਇਨ ਕਰਨਾ। ਉਹ ਆਲਰੇਡੀ ਜਿਹਦੇ ਲੈਂਡ 'ਤੇ ਇਸ਼ੂ ਨਹੀਂ, ਜਿਹੜਾ ਉਹਨਾਂ ਨੂੰ ਪਤਾ ਵੀ ਇਹ ਪ੍ਰੋਡਕਸ਼ਨ 'ਚ ਰਹਿਣੀ ਹੈ, ਉਹਨਾਂ ਨੂੰ ਰੀਚ ਕਰਨਾ ਸ਼ੁਰੂ ਹੋ ਗਿਆ ਵੀ ਤੁਸੀਂ ਕਾਂਟਰੈਕਟ ਸਾਈਨ ਕਰ ਲਓ। ਤੇ ਉਹਨਾਂ ਦੀ ਤਾਂ ਤਿਆਰੀ ਹੈ, ਤਿਆਰੀ ਇਹਦੀ ਨਹੀਂ, ਜਿਹੜਾ ਬੱਚਾ ਆਮ ਬੰਦਾ ਗਰੋਅਰ ਉਹਦੀ ਵੀ ਨਹੀਂ ਤਿਆਰੀ, ਬਾਕੀ ਸਾਰਿਆਂ ਦੀ ਤਿਆਰੀ ਹੈ। ਇਹ ਨਹੀਂ ਲੱਗਦਾ ਹੁੰਦਾ ਸਾਰੀਆਂ ਗੱਲਾਂ 'ਚ। ਜੀ, ਜੀ, ਬਿਲਕੁਲ। ਅਰਸ਼ਦੀਪ ਸਿੰਘ ਜੀ, ਸੋ ਅਰਸ਼ਦੀਪ ਸਿੰਘ, ਆਪਾਂ ਅਗਲੀਆਂ ਜਿਹੜੀਆਂ ਗੱਲਾਂ ਦੇ ਵੱਲ ਜੇ ਆਪਾਂ ਦੇਖੀਏ ਵੱਧਦੇ ਜਾਂਦੇ ਹਾਂ। ਪਾਣੀ ਦੀ ਉਹੀ ਗੱਲ ਕਰ ਰਹੇ ਸੀ, ਸਿਗਮਾ ਨੂੰ ਲੈ ਕੇ ਆਪਣੀ ਜਿਹੜੀ ਉਹ ਗੱਲ ਚੱਲ ਰਹੀ ਸੀ। ਸੋ ਇਸ ਦੇ ਵਿੱਚ ਜੇ ਅੱਗੇ ਵੱਧਦੇ ਜਾਈਏ, ਸਨੋ ਪੈਕ, ਰੈਜ਼ਰਵਾਇਰ ਲੈਵਲਸ, ਰੀਅਲ ਵਾਟਰ ਸਿਚੁਏਸ਼ਨ ਕੀ ਆ, ਪਾਣੀ ਦੀ ਕੀ ਸਿਚੁਏਸ਼ਨ ਆ। ਪਿਛਲੇ ਕਈ ਸਟੋਰਮਸ ਆਏ ਆ, ਪਿਛਲੇ ਸਾਲ ਵਾਂਗੂ ਤਾਂ ਨਹੀਂ, ਪਰ ਕੀ ਇਹ ਇਨਫ ਆ, ਕੀ ਸਿਚੁਏਸ਼ਨ ਆ ਪਾਣੀ ਦੀ ਇਸ ਟਾਈਮ? ਨਹੀਂ, ਸਾਨੂੰ ਦੇਖੋ ਆਮ ਕਾਲਸ ਵੀ ਆਉਂਦੀਆਂ ਨੇ ਲੋਕਾਂ ਦੀਆਂ, ਹੈ ਨਾ, ਵੀ ਕਹਿੰਦੇ ਨੇ ਵੀ ਪਾਣੀ ਐਤਕੀ ਸਰਫੇਸ ਵਾਟਰ ਦੀ ਕੀ ਅਵੇਲੇਬਿਲਿਟੀ, ਉਹ ਐਤਕੀ ਤਾਂ ਪੂਰਾ ਹੋਣਾ ਚਾਹੀਦਾ, ਹੈ ਨਾ। ਜਾਂ ਵੀ ਐਤਕੀ ਤਾਂ ਬਹੁਤ ਮੀਂਹ ਪੈ ਗਏ, ਹੁਣ ਸਾਨੂੰ ਪਾਣੀ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ 2-3 ਸਾਲ। ਸੋ ਦੇਖੋ, ਇਹ ਜਿਹੜਾ ਕੈਲੀਫੋਰਨੀਆ ਜਿਹੋ ਜਿਹਾ ਸੈਟਅਪ ਹੋਇਆ ਹੋਇਆ ਨਾ ਆਪਣਾ, ਉਹਦੇ ਸਾਡਾ 75% ਸਾਡੀ ਡਿਪੈਂਡੈਂਸੀ ਹੈ ਟੋਟਲ, ਜਿਹੜੀ ਸਨੋ ਪੈਕ ਤੇ ਹੁੰਦੀ ਹੈ ਨਾ, ਠੀਕ ਹੈ। ਟੋਟਲ। ਤੇ ਸੋ ਸਨੋ ਪੈਕ ਜੇ ਘੱਟ ਵੱਧ ਜਾਵੇ ਤਾਂ ਉਹਦਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ। ਜੇ ਔਨ ਐਵਰੇਜ ਸਨੋ ਡਿਗੇ ਜਿੰਨੀ ਡਿਗਰੀ ਚਾਹੀਦੀ ਆ ਆਪਣੇ ਕੋਲ ਹੁੰਦੀ ਹੈ ਕੁਆਂਟਿਟੀ, ਅਪ੍ਰੈਲ 1 ਨੂੰ ਜਿਹੜੀ ਮੇਜਰ ਹੁੰਦੀ ਆ, 75, ਫਿਰ ਵੀ ਆਪਾਂ 25% ਪਾਣੀ ਥੱਲੇ ਪੁੱਲ ਕਰਦੇ ਹਾਂ ਅੱਜ ਦੀ ਡਿਮਾਂਡ ਦੇ ਹਿਸਾਬ ਨਾਲ, ਜਿਹੋ ਜਿਹਾ ਸਾਡਾ ਸੈਟਅਪ ਹੋਇਆ ਹੋਇਆ infrastructure। ਇਹ ਇੱਥੇ ਇਹ ਗੱਲ ਕਲੀਅਰ ਕਰਦੀ ਹੈ ਵੀ ਇਹਦਾ ਇਹ ਨਹੀਂ ਮਤਲਬ ਵੀ ਸਾਡੇ ਕੋਲ ਪਾਣੀ ਹੈ ਨਹੀਂ ਗਾ। ਪਾਣੀ ਹੈਗਾ, ਕਿਉਂਕਿ ਜਾਂਦਾ ਜਿਹੜਾ ਐਕਸਟਰਾ ਪਾਣੀ ਜਿਹੜਾ ਆਪਾਂ ਸਟੋਰ ਨਹੀਂ ਕਰ ਪਾਉਂਦੇ, ਉਹ ਨਿਕਲ ਜਾਂਦਾ। ਬਟ ਫਿਰ ਵੀ ਜਾਣੀ ਇਹ ਨੰਬਰ ਨੇ 75% ਸਾਡੀ ਫਿਰ ਵੀ ਟੋਟਲ ਡਿਪੈਂਡੈਂਸੀ ਸਨੋ ਪੈਕ ਤੇ ਹੁੰਦੀ ਹੈ ਕੈਲੀਫੋਰਨੀਆ। ਤੇ ਇਸ ਵਾਰ ਦੇ ਜਿਹੜੇ ਜੇ ਆਪਾਂ ਦੇਖੀਏ ਰੈਜ਼ਰਵਾਇਰ ਦੇ ਸਟੇਟਸ, ਤਾਂ ਸਾਰੇ ਅਬਵ ਐਵਰੇਜ ਜਾਂ ਔਨ ਐਵਰੇਜ ਦੇ ਨੇੜੇ ਤੇੜੇ ਹੈਗੇ ਨੇ। ਤੇ ਉੱਥੋਂ ਦੇਖ ਕੇ ਲੱਗਦਾ ਵੀ ਠੀਕ ਹੈ, ਇਸ ਸਾਲ ਦੀ ਪਾਣੀ ਦੀ ਸਮੱਸਿਆ ਤਾਂ ਨਹੀਂ ਆਉਣੀ ਚਾਹੀਦੀ ਜਿੰਨੀ ਕੁ ਜਿਸ ਹਿਸਾਬ ਨਾਲ ਅੱਜ ਦੀ ਤਰੀਕ 'ਚ ਆਪਾਂ ਬੈਠੇ ਹਾਂ। ਹਜੇ 3-4 ਹਫ਼ਤੇ ਹੋਰ ਪਏ ਨੇ ਇਸ ਸੀਜ਼ਨ ਦੇ, ਜਿਹੜੇ ਅਪ੍ਰੈਲ 1 ਤੱਕ ਪਹੁੰਚਣ ਲਈ ਆਪਣੇ। ਤੇ ਪਰ ਜੇ ਉਹ ਔਨ ਐਵਰੇਜ ਦੇਖੀਏ ਵੀ ਆਪਾਂ 1 ਅਪ੍ਰੈਲ ਦੀ ਦੇਖੀਏ ਵੀ 1 ਅਪ੍ਰੈਲ ਨੂੰ ਜਿੰਨਾ ਹੋਣਾ ਚਾਹੀਦਾ, ਉੱਥੇ ਆਪਾਂ ਹਜੇ 77% ਤੇ ਹੀ ਆ। ਸੋ 77-78% ਹਜੇ ਵੀ ਸਾਨੂੰ 2-3 ਮੀਂਹ ਹੋਰ ਵਧੀਆ ਚਾਹੀਦੇ ਨੇ ਤਾਂ ਕਿ ਅਸੀਂ ਐਵਰੇਜ ਤੇ ਪਹੁੰਚ ਸਕੀਏ, ਜਿਹੜੀ 1 ਅਪ੍ਰੈਲ ਨੂੰ ਹੋਣੀ ਚਾਹੀਦੀ ਸਨੋ ਪੈਕ ਦੀ ਵੀ ਤੇ ਸਾਡੇ ਰੈਜ਼ਰਵਾਇਰ ਦੇ ਸਟੇਟਸ ਦੀ। ਜੇ ਉੱਥੇ ਕੁ ਹੋ ਜਾਂਦੀ ਹੈ, ਫਿਰ ਹਾਂ, ਫਿਰ ਇਸ ਸਾਲ ਪਾਣੀ ਦਾ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ ਜਿੰਨੀ ਸਾਡੀ ਵਾਟਰ ਅਲਾਟਮੈਂਟ ਆਉਂਦੀ ਹੈ ਸਟੇਟ ਵਾਟਰ ਪ੍ਰੋਜੈਕਟ ਜਾਂ ਫੈਡਰਲ ਵਾਟਰ 'ਚੋਂ ਆਉਂਦੀ ਹੈ, ਤੇ ਜਾਂ ਕੋਲੋਰਾਡੋ ਰਿਵਰ 'ਚ ਥੱਲੇ ਸਦਰਨ ਵਾਲੇ ਪਾਸੇ ਆਉਂਦੀ ਹੈ। ਸੋ ਫਿਰ ਉਸ ਹਿਸਾਬ ਨਾਲ ਤਾਂ ਫਿਰ ਅਸੀਂ ਠੀਕ ਰਹਿ ਜਾਂਗੇ। ਤੇ ਬਟ ਜੇ ਹੁਣ ਤੋਂ ਲੈ ਕੇ ਅਪ੍ਰੈਲ 1 ਤੱਕ ਮੀਂਹ ਨਹੀਂ ਪੈਂਦੇ, ਡਰਾਈ ਰਹਿ ਜਾਂਦਾ, ਤਾਂ ਅਸੀਂ ਬਿਲੋ ਐਵਰੇਜ ਰਹਿ ਜਾਂਗੇ। ਫਿਰ ਸਾਨੂੰ ਇੰਪੈਕਟ ਦਿਖੂਗਾ ਓਵਰਆਲ ਸਾਡੇ ਅਲਾਟਮੈਂਟ ਤੇ। ਹਾਂ, ਸੋ ਇਹ ਜੇ DWR ਦੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਸਨੋ ਵਾਟਰ ਇਕੁਇਵਲੈਂਟਸ ਦੇਖੀਏ, ਤਾਂ ਉਹ ਦੱਸਦੇ ਆ 3 ਹਿੱਸਿਆਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਸਿਆਰਾਜ਼ ਨੂੰ ਵੰਡਿਆ ਆ, ਨਾਰਦਰਨ, ਸੈਂਟਰਲ ਤੇ ਸਦਰਨ ਸਿਆਰਾਜ਼ 'ਚ। 1 ਅਪ੍ਰੈਲ ਦੀ ਐਵਰੇਜ ਦੇ ਹਿਸਾਬ ਦੇ ਨਾਲ ਰਾਈਟ ਨਾਓ 12 ਮਾਰਚ ਨੂੰ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਾਂ ਨਾਰਦਰਨ ਸਿਆਰਾ 'ਚ 112% ਆ, ਸੈਂਟਰਲ ਸਿਆਲਾ 'ਚ 96% ਆ, ਤੇ ਸਦਰਨ ਸਿਆਰਾ 'ਚ 90% ਜਿਹੜਾ ਸਨੋ ਵਾਟਰ ਇਕੁਇਵਲੈਂਟ ਇਹ ਸਾਹਮਣੇ ਆ ਰਿਹਾ ਆ। ਸੋ ਨੈਕਸਟ ਰੀਡਿੰਗਸ ਜਿਹੜੀਆਂ ਇਹਨਾਂ ਨੇ 1 ਅਪ੍ਰੈਲ ਨੂੰ ਲੈਣੀ ਹੈ, ਜਿਹੜੇ ਫਿਲਿਪ ਸੈਂਟਰ ਤੋਂ ਲੈਂਦੇ ਹੁੰਦੇ ਆ, ਫਿਰ ਦੱਸਦੇ ਹੁੰਦੇ ਆ
ਵੀ ਸਨੋ ਕਿੰਨੀ ਆ ਤੇ ਉਹਦੇ ਵਿੱਚ ਕਿੰਨੇ ਇੰਚ ਜਿਹੜਾ ਉਹ ਪਾਣੀ ਆ। ਲੇਟੈਸਟ ਅਰਸ਼ਦੀਪ ਸਿੰਘ, ਸਾਰਿਆਂ ਨੇ ਜਦੋਂ ਸੁਣਿਆ ਵੀ ਬਲਿਜ਼ਰਡ ਆ ਗਿਆ ਕੈਲੀਫੋਰਨੀਆ 'ਚ, ਜੋ ਕਿ ਘੱਟ ਹੁੰਦੇ ਇੱਦਾਂ ਦੀਆਂ ਚੀਜ਼ਾਂ, 10-10 ਫੁੱਟ 11-11 ਫੁੱਟ ਬਰਫ਼ ਪੈ ਗਈ ਆ। ਪਰ ਫਿਰ ਵੀ ਜਿਹੜੇ ਸਨੋ ਪੈਕ ਇੰਨੇ ਜ਼ਿਆਦਾ ਨਹੀਂ ਆ। ਇਸ ਵਾਰ ਨੋ ਡਾਊਟ ਬਰਫ਼ ਪਈ ਆ, ਪਰ ਓਵਰਆਲ ਮੌਸਮ ਦੇ ਵਿੱਚ ਠੰਡਕ ਘੱਟ ਤੇ ਗਰਮੈਸ਼ ਜਿਹੀ ਰਹੀ ਆ। ਇਹ ਬਰਫ਼ ਖੁਰਨ ਦਾ ਖਤਰਾ ਫਿਰ ਜ਼ਿਆਦਾ ਰਿਹਾ, ਜਲਦੀ ਪਾਣੀ ਵਗ ਜੂਗਾ, ਇਹ ਵੀ ਡਰ ਆ? ਨਹੀਂ, ਇਹ ਹਮੇਸ਼ਾ ਹੀ ਰਹਿੰਦਾ ਹੁੰਦਾ, ਕਿਉਂਕਿ ਜਿਹੜੀ ਸਾਡੇ ਕੋਲ ਸਟੋਰੇਜ ਕੈਪੈਸਿਟੀ ਆ ਉਹ ਬਾਹਲੀ ਨਹੀਂ ਹੈਗੀ, ਹੈ ਨਾ। ਜਿਹੜੀ ਹੂੰ, ਨੈਚੁਰਲੀ ਸਨੋ ਦੇ ਰੂਪ 'ਚ ਸਟੋਰ ਹੋ ਜਾਂਦੀ ਆ ਸੀਰਸ, ਉਹਦੇ ਤੇ ਹੀ ਅਸੀਂ ਡਿਪੈਂਡੈਂਟ ਹਾਂ। ਜਿਹੜੀ ਸਾਡੀ ਆਪਦੀ ਸਟੋਰੇਜ ਆ ਉਹ ਤਾਂ ਬਹੁਤ ਘੱਟ ਆ, ਹੈ ਨਾ। ਤੇ ਜੇ ਫਿਰ ਟੈਂਪਰੇਚਰ ਸਰਦੀਆਂ 'ਚ ਘੱਟ ਜਾਣ ਨਾ ਜ਼ਿਆਦਾ ਵੱਧ ਜਾਣ, ਥੋੜ੍ਹਾ ਜਿਹਾ ਹੂੰ, ਗਰਮੀ ਹੋ ਜੇ, ਤਾਂ ਫਿਰ ਉਹ ਸਨੋ ਮੈਲਟ ਹੋਣ ਲੱਗ ਜਾਂਦੀ ਹੈ ਤੇ ਫਿਰ ਉਹ ਸਟੋਰ ਨਹੀਂ ਹੁੰਦੀ, ਉਹ ਜ਼ਿਆਦਾ ਫਿਰ ਪਾਣੀ ਡੈਲਟਾ ਥਰੂ ਬਾਹਰ ਹੀ ਨਿਕਲ ਜਾਂਦਾ। ਕਿਉਂਕਿ ਸਿਆਲਾਂ 'ਚ ਅਸੀਂ ਪਾਣੀ ਊਂ ਨਹੀਂ ਲਾਉਣਾ ਹੁੰਦਾ ਗਾ, ਖੇਤਾਂ 'ਚ ਨਹੀਂ ਲੱਗਦਾ ਗਾ। ਸੋ ਇਹ ਵੀ ਨਹੀਂ ਹੈਗਾ ਵੀ ਉਹਨੂੰ ਫਲੱਡ ਕਰਕੇ, ਜਾਂ ਜਿਵੇਂ ਆਪਾਂ ਗਰਮੀਆਂ 'ਚ ਰੀਚਾਰਜ ਹੋ ਜਾਊਗਾ, ਘੱਟੋ ਘੱਟ 1 ਫੁੱਟ 'ਚ ਚਲਾ ਜਾਵੇ। ਹੂੰ, ਤੇ ਹੂੰ, ਜਿਹੜੀ ਹੂੰ, ਸਾਡੇ ਬਣਾਏ ਹੋਏ ਆ ਜਿੰਨੇ ਕੁ ਰੀਚਾਰਜ ਬੇਸਨ, ਉਹ ਜਿੰਨੀ ਕੁ ਸਾਡੀ ਰਿਕੁਆਇਰਮੈਂਟ ਆ ਉਹਦੇ ਮੁਤਾਬਕ ਬਹੁਤ ਹੀ ਜ਼ਿਆਦਾ ਘੱਟ ਨੇ। ਚਲੋ ਹੁਣ ਉਹਨਾਂ ਦੇ ਬਹੁਤ ਕੰਮ ਚੱਲ ਰਿਹਾ ਜਦੋਂ ਦਾ ਸਿਗਮਾ ਨੇ ਜ਼ੋਰ ਫੜਿਆ। ਠੀਕ ਤੇ ਹੈ। ਬਟ ਓਵਰਆਲ ਜੇ ਹਿਸਟੋਰੀਕਲੀ ਦੇਖਿਆ ਜਾਵੇ ਤਾਂ ਉਹ ਸਾਡੇ ਕੋਲ ਨਹੀਂ, ਉਹ ਵੀ ਨਹੀਂ ਹੈਗੇ। ਸੋ ਟੈਂਪਰੇਚਰ ਦਾ ਬਹੁਤ ਵੱਡਾ ਇਫੈਕਟ ਹੁੰਦਾ ਜੀ। ਤੇ ਜੇ ਜ਼ਿਆਦਾ ਤਾਂ ਇਹ ਚਾਹੀਦਾ ਵੀ 1 ਅਪ੍ਰੈਲ ਤੱਕ ਵਧੀਆ ਹੀ ਰਵੇ, ਟੈਂਪਰੇਚਰ ਠੰਡਾ ਹੀ ਰਵੇ ਤਾਂ ਚੰਗੀ ਗੱਲ ਆ। ਫਿਰ ਉਦੋਂ ਬਾਅਦ 'ਚ ਸਨੋ ਮੈਲਟ ਹੋਣੀ ਸ਼ੁਰੂ ਹੋਵੇ ਤਾਂ ਉਹ ਪਰਫੈਕਟ ਕੇਸ ਸਿਨੈਰੀਓ ਬਣ ਜਾਂਦਾ। ਹੂੰ, ਬਿਲਕੁਲ। ਸੋ ਅੱਜ ਵੀ ਥੋੜ੍ਹਾ ਬਹੁਤਾ ਮੀਂਹ ਪੈ ਗਿਆ ਇੱਧਰ ਸੈਂਟਰਲ ਕੈਲੀਫੋਰਨੀਆ ਦੇ ਵਿੱਚ। ਇਹ ਪਤਾ ਨਹੀਂ ਇਹਦੇ ਨਾਲ ਮਿੱਟੀ ਘੱਟੇ ਬੈਠਾ ਜਾਂ ਕੁਛ ਅਸਰ ਜਿਹੜਾ ਉਹ ਪਿਆ ਹੋਊਗਾ। ਪਰ ਚਲੋ, ਐਵਰੀ ਰੇਨ ਇਜ਼ ਵੈਲਕਮ, ਇਹ ਚੀਜ਼ ਜਿਹੜੀ ਉਹ ਜ਼ਰੂਰ ਹੁੰਦੀ ਆ। ਜਦੋਂ ਹੁਣ ਤੁਸੀਂ ਆਪਾਂ ਸ਼ੁਰੂਆਤ 'ਚ ਕਿਸਾਨ ਮੇਲੇ ਦੀ ਵੀ ਗੱਲ ਕੀਤੀ ਆ, ਉਹਦੇ ਵਿੱਚ ਇਹ ਜਿਹੜੀ ਮੌਸਮ ਦੀਆਂ ਤਬਦੀਲੀਆਂ, ਕਲਾਈਮੇਟ ਚੇਂਜ ਨੂੰ ਲੈ ਕੇ ਵੀ ਚਰਚਾ ਜਿਹੜੀ ਆ ਉਹ ਹੋਣੀ ਆ, ਵੀ ਕਿੱਦਾਂ ਇਹ ਅਸਰ ਪਾ ਰਿਹਾ ਫੈਮਿਲੀ ਫਾਰਮਸ ਦੇ ਉੱਤੇ, ਓਵਰਆਲ ਫਾਰਮਿੰਗ ਦੇ ਉੱਤੇ? ਹਾਂਜੀ, ਨਹੀਂ ਇਹਦੇ 'ਚ ਨਾ ਇਹ ਬਹੁਤ ਹੀ ਜ਼ਿਆਦਾ ਹੈਗਾ ਤਾਂ ਵਿਸ਼ਾ ਲੰਬਾ, ਹੈ ਨਾ। ਤੇ ਹਾਂ, ਬਿਲਕੁਲ ਹੋਣੀ ਹੈ, ਡਿਸਕਸ਼ਨ ਹੋਊਗੀ। ਇਨਫੈਕਟ ਉੱਥੇ ਜਿਹੜੀ ਵਾਟਰ ਦੀ ਟ੍ਰੇਡਿੰਗ ਬਾਰੇ ਵੀ ਗੱਲ ਹੋਊਗੀ, ਵਾਟਰ ਬੈਂਕਸ ਬਾਰੇ ਗੱਲ ਹੋਊਗੀ, ਹੈ ਨਾ। ਠੀਕ ਹੈ। ਉਹ ਕਾਫ਼ੀ ਨਵੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ, ਸੁਣਨ ਨੂੰ ਮਿਲ ਰਹੀਆਂ ਨੇ। ਜਿਹੜਾ ਮੈਨੂੰ ਇੰਨਾ ਵੀ ਪਤਾ ਵੀ ਜਦੋਂ ਸਾਨੂੰ ਉਹਦੀ ਪੂਰੀ ਡਿਟੇਲ ਪਤਾ ਲੱਗਣੀ ਆ, ਉਦੋਂ ਨੂੰ ਉਹ ਕਿਸੇ ਨੇ ਉਹਦਾ ਫਾਇਦਾ ਚੱਕ ਲੈਣਾ ਸੀ, ਫਿਰ ਉੱਥੇ ਚੇਜ਼ਿੰਗ ਟੇਲ ਵਾਲੇ 'ਚ ਹੀ ਕੰਮ ਆ ਪਿੱਛੇ ਜਾਣਾ। ਰਹਿ ਜਾਣਾ। ਹੂੰ, ਹੂੰ। ਹਾਂ, ਤੇ ਉਹਦੇ ਬਾਰੇ ਇੱਕ ਰਾਊਂਡ ਟੇਬਲ ਡਿਸਕਸ਼ਨ 'ਚ ਕਾਫੀ ਡਿਟੇਲ 'ਚ ਹੋਣੀ ਹੈ ਡਿਸਕਸ਼ਨ, ਜਿਹਦੇ 'ਚ ਅਨੀਤਾ ਚੌਧਰੀ ਹੈ CSU ਚੀਕੋ ਤੋਂ, ਜਾਂ CSU ਵਾਟਰ ਤੋਂ ਸਟੀਵ ਬਲੂਮਨਸ਼ਾਈਨ ਹੈ, ਡੌਨ ਰਾਈਟ ਨੇ। ਉਹਨਾਂ ਨੇ ਸਾਰਿਆਂ ਨੇ ਇਹਦੇ ਬਾਰੇ ਕਾਫੀ ਡਿਟੇਲ 'ਚ ਗੱਲ ਕਰਨੀ ਹੈ। ਤੇ ਦੇਖਦੇ ਹਾਂ ਹੁਣ ਕਿਹੋ ਜਿਹੀ ਇਨਫੋਰਮੇਸ਼ਨ ਸਾਨੂੰ ਮਿਲਦੀ ਹੈ, ਹੈ ਨਾ। ਤੇ ਉੱਥੇ ਅਸੀਂ ਕੁਐਸਚਨ ਵੀ ਪੁੱਛ ਸਕਦੇ ਹਾਂ, ਕਿਉਂਕਿ ਆਲਰੇਡੀ ਜ਼ਮੀਨਾਂ ਅਕਵਾਇਰ ਹੋਣ ਲੱਗ ਗਈਆਂ ਜਿੱਥੇ ਵਾਟਰ ਬੈਂਕਿੰਗ ਹੋਣੀ ਹੈ, ਖਾਸ ਠੀਕ ਹੈ। ਕਰਕੇ ਸੈਨੋਕੀਨ ਵੈਲੀ 'ਚ ਨਾ। ਤੇ ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਚੀਜ਼ਾਂ ਦਾ, ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਪਹੁੰਚ ਰਹੀ ਹੈ, ਤੇ ਨਾ ਕੋਈ ਰਿਪੋਰਟਿੰਗ ਹੋ ਰਹੀ ਹੈ। ਜੀ, ਹੋਰ ਵੀ ਜਿਹੜੀ ਮਾੜੀ ਗੱਲ ਹੈ, ਜਾਂ ਪਰਪਸਲੀ ਨਹੀਂ, ਬਾਈ ਡਿਜ਼ਾਈਨ ਆ ਇਹ, ਜਾਂ ਕੋਈ ਕਰ ਹੀ ਨਹੀਂ ਰਿਹਾ, ਉਹਦੇ ਬਾਰੇ ਤਾਂ ਨਹੀਂ ਕੌਮੈਂਟ ਕਰ ਸਕਦੇ। ਬਟ ਇਹ ਤਾਂ ਹੁਣ ਪੂਰੀ ਨਿਊਜ਼ ਸੁਣਨੀ ਚਾਹੀਦੀ ਹੈ, ਜਿਹੜੀ ਚੀਜ਼ ਆਪਾਂ ਨੂੰ ਜਮਾਂ ਸੁਣਨ ਨੂੰ ਨਹੀਂ ਮਿਲ ਰਹੀ। ਹੂੰ, ਠੀਕ ਹੈ। ਤੇ ਓਵਰਆਲ ਵਾਟਰ ਲੈਵਲਸ ਰਿਜ਼ਰਵਾਇਰ ਦੇ ਵਿੱਚ ਅਰਸ਼ਦੀਪ ਸਿੰਘ ਕਿੱਦਾਂ ਚੱਲ ਰਹੇ ਆ? ਉਹ ਠੀਕ ਨੇ? ਹੋਰ ਵੱਧ ਜਾਣਗੇ ਜਾਂ ਕਿੱਦਾਂ ਓਵਰਆਲ? ਇਹ ਵਾਟਰ ਲੈਵਲਸ ਕੀ ਆਪਾਂ ਨੂੰ ਦੱਸਦੇ ਆ ਵੀ ਸਮਰਸ ਥੋੜ੍ਹੀਆਂ ਗੁੱਡ ਰਹਿਣਗੀਆਂ, ਸਰਫੇਸ ਵਾਟਰ ਮਿਲੂਗਾ ਜਾਂ ਕਿੱਦਾਂ? ਨਹੀਂ, ਜੇ ਹੁਣ ਆਪਾਂ ਜਿਹੜੇ ਵੱਡੇ ਆਪਣੇ ਰਿਜ਼ਰਵਾਇਰ ਨੇ, ਜਿਵੇਂ ਲੇਕ ਸਾਸ਼ਤਾ ਜਾਂ ਔਰਬਿਲ ਆ, ਉਹ ਤਾਂ ਦੇਖੋ ਹਿਸਟੋਰੀਕਲ ਐਵਰੇਜ ਤੋਂ ਕਾਫੀ ਉੱਪਰ ਆ, ਨੇੜੇ ਹੀ ਆ ਆਪਦੇ, ਯਾਨੀ ਕਿ ਜਿਹੜੇ ਫੁੱਲ ਕਪੈਸਿਟੀ ਕਪੈਸਿਟੀ ਤੇ। ਤੋਂ, ਹੈ ਨਾ। ਜੇ ਹੂੰ, ਆਪਾਂ ਇਕੱਲੀ ਸਾਸ਼ਤਾ ਦੀ ਗੱਲ ਕਰੀਏ 85% ਹੈ, ਔਰਬਿਲ 84% ਹੈ ਟੋਟਲ ਕਪੈਸਿਟੀ ਦੇ। ਤੇ ਬਾਕੀ ਵੀ ਜੇ ਸਾਰੀਆਂ ਲੇਕਸ ਅਸੀਂ ਦੇਖਦੇ ਹਾਂ, ਛੋਟੀਆਂ ਵੱਡੀਆਂ ਜਿੰਨੀਆਂ ਵੀ ਆਪਣੇ ਕੋਲ ਸਟੋਰੇਜ ਨੇ, ਉਹ ਸਾਰੀਆਂ 80 ਤੋਂ 90 ਦੇ ਵਿੱਚ ਹੀ ਹੈਗੀਆਂ ਨੇ, ਹੈ ਨਾ। ਤੇ ਠੀਕ ਹੈ। ਰੱਖਦੇ ਵੀ ਇੰਨੇ ਕੀ ਹੁੰਦੇ ਆ, ਕਿਉਂਕਿ ਜੇ ਕਿਤੇ ਬਾਰਿਸ਼ ਆ ਜਾਏ ਜ਼ੋਰ ਦੀ, ਜਾਂ ਇਕੱਠੀ ਜਿਹੜੀ ਅਨਐਕਸਪੈਕਟਡ ਹੈ ਨਾ, ਫਿਰ ਉਹਨੂੰ ਕੋਈ ਸਟੋਰੇਜ ਚਾਹੀਦੀ ਹੁੰਦੀ ਹੈ। ਠੀਕ ਤੇ ਹੈ। ਸਨੋ ਪੈਕ ਜਿਵੇਂ ਉਹਨਾਂ ਪਾਣੀ ਰਿਲੀਜ਼ ਕਰੀ ਜਾਂਦੇ ਆ, ਇਹਦਾ ਇਹ ਮਤਲਬ ਨਹੀਂ ਵੀ ਆਪਾਂ ਇਹਨਾਂ ਨੂੰ ਵੀ ਇਹ ਇੰਨਾ ਕੀ ਭਰੀਆਂ ਨੇ, ਕਾਫੀ ਪਾਣੀ ਰਿਲੀਜ਼ ਕਰ ਦਿੱਤਾ ਹੋਣਾ ਇਹਨਾਂ ਨੇ। ਹੂੰ, ਹੂੰ, ਹੂੰ। ਤੇ ਪਰ ਉਸ ਐਂਗਲ ਤੋਂ ਤਾਂ ਦੇਖੋ ਸਟੋਰੇਜ ਤਾਂ ਠੀਕ ਲੱਗਦੀ ਹੈ। ਸਨੋ ਪੈਕ ਵੀ ਐਵਰੇਜ ਮੈਨੂੰ ਲੱਗਦਾ ਅਚੀਵ ਹੋ ਜਾਣੀ ਹੈ ਇਸ ਸਾਲ ਦੇ ਵਿੱਚ, ਇਸ ਸੀਜ਼ਨ ਦੇ ਵਿੱਚ। ਸੋ ਇਸ ਸੀਜ਼ਨ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ ਪਾਣੀ ਦੀ, ਤੇ ਸਟੋਰੇਜ ਵਾਈਜ਼ ਵੀ ਇਟ ਲੁਕਸ ਓਕੇ। ਤੇ ਬਟ ਇਸ਼ੂ ਤਾਂ ਉਹੀ ਹੈ ਵੀ ਜਦੋਂ ਆਪਾਂ ਹਰੇਕ ਸਾਲ ਬਹੁਤ ਜ਼ਿਆਦਾ ਡਿਪੈਂਡੈਂਸੀ ਹੋ ਗਈ ਸਾਡੀ ਪਾਣੀ ਦੇ ਉੱਤੇ, ਹਿਸਟੋਰੀਕਲੀ ਐਵੇਂ ਨਹੀਂ ਸੀਗਾ, ਹੈ ਨਾ।
ਹਿਸਟੋਰੀਕਲੀ ਬੈਲੈਂਸ ਬਣਿਆ ਰਹਿੰਦਾ ਸੀ। ਜੇ ਸਾਲ ਨਹੀਂ ਵੀ ਮੀਂਹ ਪੈਂਦੇ ਥੱਲਿਓਂ ਫੁੱਲ ਕਰ ਲੈਂਦੇ ਸੀ, ਫਿਰ ਜਦੋਂ ਮੀਂਹ ਜ਼ਿਆਦਾ ਪੈਂਦੇ ਸੀ ਤੇ ਉੱਥੇ ਹੀ ਚਲਿਆ ਜਾਂਦਾ ਸੀ ਰੀਚਾਰਜ। ਠੀਕ ਹੈ। ਤੇ ਬਟ ਹੁਣ ਜਿਹੜਾ ਅਸੀਂ ਐਕਸਟਰਾ ਸਟ੍ਰੈਸ ਪਾਇਆ ਹੋਇਆ ਸਿਸਟਮ ਤੇ ਉਹਨੇ ਸਾਰਾ ਵਿਗਾੜਿਆ ਹੋਇਆ ਸਿਸਟਮ ਸਾਡਾ। ਹੂੰ। ਅੱਛਾ, ਆਪਾਂ 152 ਤੇ ਜਾਂਦੇ ਹਾਂ, ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਉਹ ਵੀ ਦੇਖਦੇ ਹੋਣੇ ਆ ਵੀ ਸੈਨ ਲੂਇਸ ਰਿਜ਼ਰਵਾਇਰ ਦੇ ਉੱਤੇ ਚੰਗਾ ਖਾਸਾ ਕੰਮ ਚੱਲ ਰਿਹਾ ਆ। ਆਮ ਬੰਦੇ ਨੂੰ ਤਾਂ ਸ਼ਾਇਦ ਨਹੀਂ ਪਤਾ, ਜੇ ਦੱਸਣਾ ਹੋਵੇ ਤਾਂ ਕੀ ਚੱਲ ਰਿਹਾ? ਇਹ ਆਰਟੀਫਿਸ਼ੀਅਲ ਲੇਕ ਆ, ਪਾਣੀ ਪੰਪ ਕਰਕੇ ਇਹਦੇ ਵਿੱਚ ਭਰਿਆ ਜਾਂਦਾ ਆ। ਸੋ ਕੰਮ ਕੀ ਚੱਲ ਰਿਹਾ ਜੀ ਉੱਥੇ ਇਸ ਟਾਈਮ? ਪਾਣੀ ਵਧਾਉਣ ਦੀ ਗੱਲ ਆ ਜਾਂ ਕੀ ਚੱਲ ਰਿਹਾ ਉੱਥੇ? ਯਾਨੀ ਉਹਦੀ ਕਪੈਸਿਟੀ ਇਨਕਰੀਜ਼ ਕਰਨ ਦੇ ਦਾ ਪ੍ਰੋਜੈਕਟ ਚੱਲ ਰਿਹਾ। ਠੀਕ ਹੁਣ ਹੈ, ਮੇਰੇ ਨੰਬਰ ਹੋ ਸਕਦਾ ਗਲਤ ਹੋਣ, ਪਰ 18 ਕੁ ਫੁੱਟ ਪਾਣੀ ਹੋਰ ਉਹਦੇ ਵਿੱਚ ਓਵਰਆਲ ਲੇਕ ਦੇ ਵਿੱਚ ਉਹਨਾਂ ਨੇ ਰੇਜ਼ ਕਰਨਾ ਸਟੋਰੇਜ ਲਈ, ਹੈ ਨਾ। ਠੀਕ ਹੈ। ਤੇ ਉਹਦੇ ਨਾਲ ਸਾਨੂੰ ਬਹੁਤ ਇੰਪੈਕਟ ਪੈਣਾ, ਖਾਸ ਕਰਕੇ ਜਿਹੜੀ ਸਾਊਥ ਵਾਲੀ ਵੈਲੀ ਹੈ ਸਾਰੀ, ਜਿਵੇਂ ਬੇਕਰਫੀਲਡ ਹੂੰ, ਹੂੰ। ਜਾਂ ਫ੍ਰੈਜ਼ਨੋ, ਕਰਨ ਕਾਊਂਟੀ, ਦੂਜਾ ਟਲੈਰੀ ਕਾਊਂਟੀ ਜਾਂ ਮਡੇਰਾ ਕਾਊਂਟੀ, ਇਹਨਾਂ ਨੂੰ ਕਾਫੀ ਉੱਥੋਂ ਅਲਾਟਮੈਂਟ ਹੁੰਦੀ ਹੈ ਪਾਣੀ ਦੀ ਠੀਕ ਹੈ। ਤੇ ਉਸ ਲੇਕ ਦੇ ਵਿੱਚੋਂ। ਸੋ ਇਹ ਸਾਡੇ ਲਈ ਕਾਫੀ ਵਧੀਆ ਚੀਜ਼ ਹੈ, ਜੇ ਹੋਣਾ ਚਾਹੀਦਾ। ਪਰ ਇਹ ਕੰਮ ਹੋਰ ਵੀ ਹੋਣਾ ਚਾਹੀਦਾ। ਇੱਕ ਪਹਿਲੇ ਹੀ ਪ੍ਰੋਜੈਕਟ ਆ, ਮਤਲਬ 40 ਸਾਲਾਂ 'ਚ ਜਿਹੜਾ ਕੋਈ ਚੜ੍ਹ ਰਿਹਾ ਮਾੜਾ ਮੋਟਾ ਸਿਰੇ, ਹੂੰ, ਹੂੰ। ਨਹੀਂ ਤਾਂ ਸਟੋਰੇਜ ਦੀ ਤਾਂ ਕਿਤੇ ਗੱਲ ਹੀ ਨਹੀਂ ਹੁੰਦੀ ਗੀ। 1,30,000 ਏਕੜ ਫੁੱਟ ਪਾਣੀ ਕਹਿੰਦੇ ਵੀ ਇਹ ਸਟੋਰੇਜ ਐਡ ਕਰ ਰਹੇ ਆ ਇਹਦੇ ਵਿੱਚ। ਹੂੰ, ਸੋ ਹੂੰ, ਚਲੋ ਚੰਗੀ ਗੱਲ ਆ, ਇਹ ਚਾਹੀਦਾ, ਇਹ ਜ਼ਰੂਰੀ ਆ ਤੇ ਇਹ ਹਾਂਜੀ, ਕਪੈਸਿਟੀਆਂ ਤਾਂ ਵਧਣੀਆਂ ਚਾਹੀਦੀਆਂ ਆ ਤੇ ਹਾਂਜੀ। ਰਿਜ਼ਰਵਾਇਰਸ ਹੋਰ ਬਣਾਉਣੇ ਚਾਹੀਦੇ ਆ। ਇਸ ਵਾਰ ਕਾਫੀ ਐਗਜ਼ੈਕਟਿਵ ਆਰਡਰ ਗਵਰਨਰ ਨਿਊਸਮ ਨੇ ਜਾਰੀ ਕੀਤੇ ਸੀਗੇ। ਉਹ ਲੱਗ ਰਿਹਾ ਸੀਗਾ ਵੀ ਜਿੱਦਾਂ ਉਹਨੂੰ ਵੀ ਲੱਗਦਾ ਵੀ ਪਾਣੀ ਦੀ ਚਿੰਤਾ ਜੀ ਮਾੜੀ-ਮਾੜੀ ਮਹਿਸੂਸ ਹੋ ਰਹੀ ਆ। ਹਾਂਜੀ, ਨਹੀਂ ਦੇਖੋ, ਜੇ ਤਾਂ ਵੱਡੇ ਸ਼ਹਿਰਾਂ 'ਚੋਂ ਬਾਹਰ ਨਿਕਲ ਜਾਈਏ ਤਾਂ ਐਡਮਿਨਿਸਟ੍ਰੇਸ਼ਨ ਦੀ ਸਭ ਤੋਂ ਵੱਡਾ ਇਸ਼ੂ ਇਸ ਟਾਈਮ ਪਾਣੀ ਦਾ ਹੀ ਆ। ਤੇ ਵੱਡੇ ਸ਼ਹਿਰਾਂ ਮੈਂ ਕਹਿੰਦਾ, ਕਿਉਂਕਿ ਉੱਥੇ ਬਿਜ਼ਨੈਸਿਸ ਦੀ ਰੂਪ ਰੇਖਾ ਕੋਈ ਹੋਰ ਆ, ਉੱਥੇ ਉਹਨਾਂ ਦੇ ਹੋਰ ਚੈਲੰਜਿਸ ਨੇ। ਬਟ ਜਦੋਂ ਤੁਸੀਂ ਵੈਲੀ 'ਚ ਵੜ ਜਾਂਦੇ ਆ, ਚੀਕੋ ਤੱਕ, ਹੈ ਨਾ, ਬੇਕਰਸਫੀਲਡ ਤੋਂ ਲੈ ਕੇ, ਤਾਂ ਜਿਹੜਾ ਸਾਡਾ ਤਾਂ ਸਾਰੀ ਜਿਹੜੀ ਇੱਥੇ ਦੀ ਪਬਲਿਕ ਆ, ਚਾਹੇ ਉਹ ਖੇਤੀ ਕਰਦੇ ਆ ਚਾਹੇ ਉਹ ਨਹੀਂ ਕਰਦੇ, ਉਹਨਾਂ ਦਾ ਸਭ ਤੋਂ ਵੱਡਾ ਇਸ਼ੂ ਇਸ ਟਾਈਮ ਪਾਣੀ ਹੋਇਆ ਮੈਨੂੰ ਲੱਗਦਾ। ਕਿਉਂਕਿ ਜੇ ਇਹ ਇਸ਼ੂ ਨਹੀਂ ਹੋਊਗਾ ਤਾਂ ਬਾਕੀ ਸਾਰੇ ਬਿਜ਼ਨਸ ਆਪਦੇ ਆਪ ਗਰੋ ਕਰਨੇ ਸ਼ੁਰੂ ਹੋ ਜਾਣੇ ਨੇ, ਸਾਰਾ ਕੁਛ ਵਧੀਆ ਹੋ ਜਾਣਾ। ਸੋ ਹੂੰ, ਕਰਨੇ ਹੀ ਪਏ ਨੇ, ਮਜਬੂਰੀ 'ਚ ਕਰਨੇ ਪਏ, ਜਿਵੇਂ ਮਰਜ਼ੀ ਕਰ ਲਓ, ਪ੍ਰੈਸ਼ਰ ਲਾ ਲਓ। ਤੇ ਇੱਕ ਇਹ ਆ ਵੀ ਜਦੋਂ ਪਿਛਲੇ ਸਾਲ ਦੇ ਆਪਣੇ ਫਲੱਡ ਆਏ ਨੇ, ਉਹਨੇ ਡੈਮੇਜ ਬਹੁਤ ਕੀਤਾ, ਬਹੁਤ ਜ਼ਿਆਦਾ ਡੈਮੇਜ ਕੀਤਾ। ਸਹੀ ਗੱਲ। ਜਾਨੂੰ ਉਹ ਐਗਜ਼ੈਕਟਿਵ ਆਰਡਰ ਸਾਈਨ ਹੋਏ ਨੇ, ਉਹਨੂੰ ਸਟੋਰ ਕਰਨ ਦਾ ਜਾਂ ਪਾਣੀ ਯੂਜ਼ ਕਰਨ ਦਾ, ਉਦੋਂ ਨੂੰ ਤਾਂ ਕਾਫੀ ਡਿਲੇ ਹੋ ਗਈ ਸੀ, ਹੈ ਨਾ। ਤੇ ਜੇ ਹੂੰ, ਪਹਿਲਾਂ ਹੂੰ। ਦੇ ਹੋਏ ਹੁੰਦੇ ਤਾਂ ਕਾਫੀ ਉਹਦੇ ਨਾਲ ਇੰਪੈਕਟ ਪੋਜ਼ੀਟਿਵ ਵੀ ਹੋ ਜਾਣਾ ਸੀ। ਜੀ, ਜੀ, ਬਿਲਕੁਲ। ਸੋ ਤੇ ਗੱਲਬਾਤ ਖੇਤੀਬਾੜੀ ਦੀ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕਿਸਾਨ ਮੇਲੇ ਦੇ ਬਾਰੇ ਆਪਾਂ ਦੱਸ ਰਹੇ ਸੀ, ਜੋ ਕਿ ਆਉਂਦੀ 13 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਮਡੇਰਾ ਵਿਖੇ ਸਵੇਰੇ 8 ਤੋਂ ਬਾਅਦ ਦੁਪਹਿਰ 2-2:30 ਵਜੇ ਤੱਕ ਜਿਹੜਾ ਉਹ ਹੋਣਾ ਆ। ਸੋ ਉੱਥੇ ਜ਼ਰੂਰ ਹੁਮ-ਹੁਮਾ ਕੇ ਪਰਿਵਾਰਾਂ ਸਮੇਤ ਜਿਹੜਾ ਉਹ ਜ਼ਰੂਰ ਪਹੁੰਚਿਓ। ਕਿਸਾਨ ਮੇਲਾ ਜਿਹੜਾ ਇਹ ਹੋਣ ਜਾ ਰਿਹਾ ਦੂਸਰੀ ਵਾਰ। ਫਿਰ ਆਪਾਂ ਸਿਗਮਾ ਦੀ ਵੀ ਗੱਲ ਕੀਤੀ, ਪਾਣੀ ਦੇ ਲੈਵਲਸ ਦੀ ਜਿਹੜੀ ਉਹ ਗੱਲ ਕੀਤੀ ਆ। ਅਗਲੀ ਆਪਾਂ ਗੱਲਬਾਤ ਅਰਸ਼ਦੀਪ ਸਿੰਘ ਕਰਦੇ ਹਾਂ, ਪਾਣੀ ਉਹਨੂੰ ਲੈ ਕੇ ਹੀ ਆ। ਇਹ ਤਾਂ ਤਹਿ ਦੇ ਉੱਤੇ, ਗਰਾਊਂਡ ਦੇ ਉੱਤੇ, ਧਰਤੀ ਦੇ ਉਤਲੇ ਪਾਸੇ ਸਨੋ ਪੈਕ, ਵਾਟਰ ਲੈਵਲਸ ਜਿਹੜੇ ਆ ਉਹ ਆਪਾਂ ਚੈੱਕ ਕੀਤੇ, ਰਿਜ਼ਰਵਾਇਰਸ ਦੇ ਵਿੱਚ ਕਿੱਦਾਂ ਆ। ਸਭ ਤੋਂ ਵੱਡਾ ਮਸਲਾ ਜਿਹੜਾ ਸਿਗਮਾ ਵੀ ਜਿਹੜਾ ਡਾਇਰੈਕਟਲੀ ਇੰਪੈਕਟ ਕਰਦਾ ਜਾਂ ਹਰ ਇੱਕ ਜਾਣਾ ਇੰਪੈਕਟ ਹੋ ਰਿਹਾ ਆ, ਜਿਹੜਾ ਗਰਾਊਂਡ ਵਾਟਰ ਆ, ਅੰਡਰਗਰਾਊਂਡ ਜਿਹੜਾ ਵਾਟਰ ਆ, ਉਹਦਾ ਕੀ ਜਿਹੜਾ ਉਹ ਚੱਲ ਰਿਹਾ ਆ। ਇਹ ਵੀ ਸੁਣਨ ਦੇ ਵਿੱਚ ਆ ਰਿਹਾ ਆ, ਨਵੇਂ ਤਰ੍ਹਾਂ ਦੇ ਤਰੀਕੇ ਦੇ ਨਾਲ ਗਰਾਊਂਡ ਵਾਟਰ ਦੀ ਜਿਹੜੀ ਮੈਪਿੰਗ ਆ, ਉਹ ਹੋ ਰਹੀ ਆ, DWR ਇਹ ਕਰ ਰਿਹਾ ਆ। ਕਿਵੇਂ ਹੋ ਰਿਹਾ ਆ ਤੇ ਇਹਦੇ ਨਾਲ ਇਹ ਜਿਹੜੀ ਅੰਡਰਸਟੈਂਡ ਕੀ ਕੀਤਾ ਕਰ ਰਹੇ ਆ ਆਪਾਂ ਇਸ ਅੰਡਰਗਰਾਉਂਡ ਵਾਟਰ ਨੂੰ ਇਸ ਤਰੀਕੇ ਦੇ ਨਾਲ ਮੈਜਰ ਕਰਕੇ? ਹਾਂਜੀ, ਨਹੀਂ, DWR ਨੇ ਜੀ ਪਿਛਲੇ ਸਾਲ ਦਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ, ਹੈ ਨਾ। ਪਾਣੀ ਨੂੰ ਦੇਖਣਾ ਕਿੰਨਾ, ਕਿਉਂਕਿ 2 ਤਰੀਕੇ ਨੇ ਦੇਖਣ ਦੇ ਮੇਨਲੀ। ਇੱਕ ਤਾਂ ਤੁਸੀਂ ਦੇਖ ਸਕਦੇ ਆ ਵੀ ਵੈੱਲ ਲਾ ਲਓ, ਫਿਜ਼ੀਕਲ ਵੈੱਲ, ਹੈ ਨਾ, ਤੇ ਫਿਜ਼ੀਕਲ ਵੈੱਲ ਲਾ ਕੇ ਤੇ ਉਹਦਾ ਮੋਨੀਟਰ ਕਰਨ ਲੱਗ ਜਾਓ ਲੈਵਲ। ਤੇ ਉਹ ਬਹੁਤ ਜਗ੍ਹਾ ਲੱਗੇ ਹੋਏ ਆ ਥਾਂ-ਥਾਂ DWR ਦੇ ਮੋਨੀਟਰਿੰਗ ਵੈੱਲ, ਹੈ ਨਾ। ਲੋਕਲ GSAs ਵੀ ਕਰਦੇ ਆ ਹੁਣ, ਮੋਨੀਟਰ ਕਰਦੇ ਰਹਿੰਦੇ ਵੀ ਸਾਡਾ ਪਾਣੀ ਦਾ ਟੇਬਲ ਕਿੱਥੇ ਕੁ ਜਾਂਦਾ, ਉੱਪਰ ਜਾਂਦਾ, ਥੱਲੇ ਆਉਂਦਾ। ਤੇ ਇਹਦੇ ਵਿੱਚ ਨਾਲ ਦੀ ਨਾਲ ਹੀ ਉਹਨਾਂ ਨੇ ਇੱਕ ਜਿਹੜਾ ਏਅਰਬੋਰਨ ਇਲੈਕਟ੍ਰੋਮੈਗਨੈਟਿਕ ਟੈਕਨੋਲੋਜੀ ਯੂਜ਼ ਕਰਕੇ ਕੈਲੀਫੋਰਨੀਆ ਦੇ ਜਿਹੜੀ ਮੇਨਲੀ ਸੈਨ ਜੋਆਕਿਨ ਵੈਲੀ ਨੂੰ ਮੈਪ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੀ, ਹੈ ਨਾ। ਤੇ ਉਹ ਪ੍ਰੋਜੈਕਟ ਹੋ ਗਿਆ ਸੀ 2 ਕੁ ਮਹੀਨੇ ਉਦੋਂ ਕੰਪਲੀਟ ਹੋ ਗਿਆ ਸੀਗਾ ਸਰਵੇ। ਤੇ ਹੁਣ ਜਿਹੜੀਆਂ ਉਹਦੀਆਂ ਰਿਪੋਰਟਸ ਨੇ ਉਹ ਪਬਲਿਸ਼ ਹੋਈਆਂ ਨੇ, ਪਬਲਿਕਲੀ ਓਪਨ ਨੇ, ਕੋਈ ਵੀ ਜਾ ਕੇ ਆਪਦੇ ਏਰੀਆ ਦੀ ਰਿਪੋਰਟਸ ਦੇਖ ਸਕਦਾ। ਡੇਟਾ ਉਹਨਾਂ ਨੇ ਬਹੁਤ ਮਾਈਨਿਊਟ ਲੈਵਲ ਤੱਕ ਦਿੱਤਾ ਹੋਇਆ ਉਹਦੇ ਵਿੱਚ। ਉਹਦੇ 'ਚ ਬੇਸਿਕਲੀ
ਕਰਦੇ ਕੀ ਆ, ਉਹ ਹੈਲੀਕਾਪਟਰ ਦੇ ਵਿੱਚ ਸ਼ਾਇਦ ਦੇਖਿਆ ਵੀ ਹੋਵੇ ਲੋਕਾਂ ਨੇ ਪਿਛਲੇ ਸਾਲ ਦੇ ਵਿੱਚ, ਉਹ ਹੈਲੀਕਾਪਟਰ ਦੇ ਵਿੱਚ ਜਾਂਦੇ ਨੇ ਤੇ ਉੱਥੋਂ ਉਹ ਇੱਕ ਹੈਲੀਕਾਪਟਰ ਦੇ ਥੱਲੇ ਇੱਕ ਇਕੁਇਪਮੈਂਟ ਅਟੈਚ ਕੀਤਾ ਹੁੰਦਾ, ਹੈਂਗ ਕੀਤਾ ਹੁੰਦਾ ਹੈ ਨਾ, ਤੇ ਉਹਦੇ ਨਾਲ ਉਹ ਇਲੈਕਟ੍ਰੋਮੈਗਨੈਟਿਕ ਵੇਵਜ਼ ਉੱਪਰੋਂ ਕਰਦੇ ਆ ਰਿਲੀਜ਼ ਤੇ ਥੱਲੇ ਗਰਾਊਂਡ ਦੇ ਵਿੱਚ ਚਲਿਆ ਜਾਂਦਾ ਉਹ 1000 ਫੁੱਟ ਤੱਕ ਉਹ ਕਹਿੰਦੇ ਨੇ ਟੈਕਨੋਲੋਜੀ ਕਹਿੰਦੀ ਹੈ ਵੀ ਉਹ ਥੱਲੇ ਚਲਿਆ ਜਾਂਦਾ, ਸਕੈਨ ਕਰ ਲੈਂਦਾ ਸਾਰਾ ਕੁਛ, ਉਸ ਫਿਰ ਸਿਗਨਲ ਵਾਪਸ ਜਾ ਵੜਦਾ ਤੇ ਫਿਰ ਉਹਦੇ ਤੇ ਉਹ ਆਪਦੇ ਮਾਡਲ ਬਣਾ ਲੈਂਦੇ ਨੇ ਤੇ ਕਾਫੀ ਜ਼ਿਆਦਾ ਉਹਨਾਂ ਨੇ ਤੇ ਕੰਮ ਕੀਤਾ ਹੈ। ਹੈਲੀਕਾਪਟਰ ਸਾਰੇ ਕੈਲੀਫੋਰਨੀਆ ਦੇ ਉੱਪਰ ਵੀ ਫਿਰਿਆ ਸਾਲ ਤੇ ਉਹਨਾਂ ਨੇ ਹੁਣ ਨੰਬਰ ਦਿੱਤੇ ਨੇ ਸਾਨੂੰ ਤੇ ਉਹਦੇ 'ਚ ਇਹ ਜਿਹੜਾ ਇਹ ਦੱਸਦੇ ਜਾਈਏ ਵੀ ਜਿਹੜਾ ਇਹ DWR ਦੀ ਨੇ ਜਿਹੜਾ ਅਫੀਸ਼ੀਅਲ ਸਟੇਟਮੈਂਟ ਇਹ ਦਿੱਤੀ ਹੈ ਵੀ ਇਹਨੂੰ ਕਿਸੇ ਵੀ ਰੈਗੂਲੇਟਰੀ ਪਰਪਸ ਦੇ ਲਈ ਨਹੀਂ ਯੂਜ਼ ਕੀਤਾ ਜਾਵੇਗਾ ਇਹ ਡੇਟਾ, ਸਿਰਫ ਐਜ਼ ਅ ਰੈਫਰੈਂਸ ਉਹਨਾਂ ਨੇ ਇਹ ਯੂਜ਼ ਕਰਨਾ ਤਾਂ ਕਿ ਦੇਖਿਆ ਜਾ ਸਕੇ ਵੀ ਸਾਰੇ ਐਕਵਾਫਰ ਦੀ ਜਿਹੜੀ ਰੂਪ ਰੇਖਾ ਜਾਂ ਕੰਡੀਸ਼ਨ ਹੋਣ ਕਿਹੋ ਜਿਹੀ। ਜੀ, ਜੀ। ਸੋ 1000 ਫੁੱਟ ਤੱਕ ਚੈੱਕ ਕਰ ਲੈਣਾ ਇੱਕ ਚੰਗੀ ਗੱਲ ਜਿਹੜੀ ਉਹ ਹੈਗੀ ਆ। ਐਟਲੀਸਟ ਫਾਰਮਰਸ ਨੂੰ ਕਲੈਰਿਟੀ ਵੀ ਆਊਗੀ। ਇਹ ਰਿਪੋਰਟ ਜੇ ਕਿਸੇ ਨੇ ਦੇਖਣੀ ਆ, ਇਹ ਆਲਰੇਡੀ ਇਹਨਾਂ ਨੇ ਜਨਤਕ ਕਰਤੀ ਆ ਜਾਂ ਇਹਨਾਂ ਨੇ ਅਜੇ ਕਰਨੀ ਆ ਵੀ ਵਾਟਰ ਬੇਸਿਨਸ ਦਾ ਕੀ ਹਾਲ ਆ, ਕਿਵੇਂ ਜਿਹੜਾ ਉਹ ਚੱਲ ਰਿਹਾ ਆ? ਸੋ ਕਿ ਅਜੇ ਆਉਣੀ ਆ ਉਹ ਰਿਪੋਰਟ ਅਜੇ ਬਾਹਰ? ਨਹੀਂ, DWR ਦੀ ਵੈਬਸਾਈਟ ਤੇ ਆਲਰੇਡੀ ਲਿੰਕ ਪਬਲਿਸ਼ ਹੋ ਗਿਆ, ਉਹਨਾਂ ਨੇ ਈਮੇਲਸ ਵੀ ਕੀਤੀਆਂ ਨੇ ਜਿਹੜੇ ਲੋਕ ਰਜਿਸਟਰ ਕੀਤਾ ਹੈ ਜਿਨ੍ਹਾਂ ਨੇ ਅਪਡੇਟਸ ਲਈ ਹਨ ਤੇ ਪਿਛਲੇ ਵੀਕ ਜਾਂ ਅਰਲੀ ਐਸ ਵੀਕ ਨਾ ਪਿਛਲੇ ਵੀਕ ਉਦੋਂ ਇਹਨਾਂ ਨੇ ਭੇਜੀ ਸੀ ਈਮੇਲ ਵੀ ਇਹ ਡੇਟਾ ਅਵੇਲੇਬਲ ਹੈ, ਜੇ ਕਿਸੇ ਨੇ ਕੋਈ ਵੀ ਦੇਖਣਾ ਹੋਵੇ ਤਾਂ ਦੇਖ ਸਕਦੇ ਆ, ਤੁਸੀਂ ਆਪਦਾ ਮੈਪ ਵੀ ਦੇਖ ਸਕਦੇ ਆ, ਇੰਟਰੈਕਟਿਵ ਮੈਪ 'ਚ ਜਿਹੜੇ ਹੁੰਦੇ ਨੇ ਉੱਥੇ ਤੁਹਾਨੂੰ ਜ਼ੂਮ ਇਨ ਠੀਕ ਆ। ਕਰਕੇ ਤੁਸੀਂ ਆਪਦੇ ਏਰੀਆ ਤੱਕ ਜਾ ਸਕਦੇ ਹੋ ਤੇ ਉੱਥੇ ਦੇਖ ਸਕਦੇ ਹੋ ਮੇਰੇ ਏਰੀਏ ਦੇ ਐਕਵਾਫਰ ਦੀ ਕੀ ਕੰਡੀਸ਼ਨ। ਤੇ ਤੁਸੀਂ ਚੈੱਕ ਕੀਤਾ, ਤੁਹਾਨੂੰ ਮੌਕਾ ਮਿਲਿਆ ਸੀ ਅਜੇ ਦੇਖਣ ਦਾ ਕਿ ਨਹੀਂ? ਹਾਂਜੀ, ਮੈਂ ਫਰੈਜ਼ਨੋ ਏਰੀਏ ਦਾ ਦੇਖਿਆ ਸੀਗਾ ਜੀ ਖੋਲ ਕੇ, ਜਿੱਥੇ ਕ ਆਪਦੇ ਖੇਤ ਹੁੰਦੇ ਨੇ ਉਹ ਬੰਦਾ ਦੇਖਦਾ ਹੀ ਆ ਤੇ ਹਾਂਜੀ, ਬਿਲਕੁਲ। ਨਾ ਤੇ ਉੱਥੇ ਤਾਂ ਜਿਹੜੇ ਡੇਟਾ ਆਪਣੇ ਕੋਲ ਪਹਿਲਾਂ ਅਵੇਲੇਬਲ ਆ ਉਹਦੇ ਨਾਲੋਂ ਕੋਈ ਜ਼ਿਆਦਾ ਡੇਵੀਏਸ਼ਨ ਨਹੀਂ, ਬੜੀ ਐਕੂਰੇਟ ਹੈ। ਮੈਂ ਇਹੀ ਦੇਖਣਾ ਚਾਹੁੰਦਾ ਸੀ ਵੀ ਐਕੂਰੇਸੀ ਕਿੰਨੀ ਕੁ ਹੈ ਨਾ ਜੀ, ਤੇ ਬਟ ਠੀਕ ਹੈ। ਐਕੂਰੇਟ ਬਹੁਤ ਜ਼ਿਆਦਾ ਐਕੂਰੇਟ ਹੈ ਐਜ਼ ਕੰਪੇਅਰ ਟੂ ਜਿਹੜਾ ਸਾਡੇ ਕੋਲ ਵੈਲਜ਼ ਡੇਟਾ ਰਿਪੋਰਟ ਕਰਦੇ ਨੇ। ਤੇ ਹੁਣ ਦੂਜਿਆਂ ਦਾ ਹਜੇ ਇੰਨਾ ਸਮਾਂ ਨਹੀਂ ਮਿਲਿਆ ਵੀ ਉਹ ਦੂਜੇ ਏਰੀਆਜ਼ ਦਾ ਦੇਖਣ ਦਾ ਜਿੱਥੇ ਇੱਕ ਜ਼ਿਆਦਾ ਪ੍ਰੋਬਲਮਸ ਨੇ ਪਾਣੀ ਦੀਆਂ ਵੀ ਉੱਥੇ ਕਿਹੋ ਜਿਹੀ ਕੰਡੀਸ਼ਨ ਰੀਡ ਕਰਦਾ ਹੈ ਨਾ, ਤੇ ਜਿੱਥੇ 1000 ਫੁੱਟ ਤੋਂ ਪਾਣੀ ਥੱਲੇ ਚਲਿਆ ਜਾਂਦਾ ਉੱਥੇ ਕਿਵੇਂ ਰਿਪੋਰਟ ਕਰ ਰਿਹਾ ਹੈ ਪਾਣੀ ਹੈ ਨਾ। ਸੋ ਉਹਦੀ ਇਹਨੂੰ ਕਾਫੀ ਹਜੇ ਇਵੈਲੂਏਟ ਕਰਨ ਦੀ ਲੋੜ ਆ, ਬਟ ਸਾਡੇ ਕੋਲ ਪਹਿਲੀ ਜਿਹੜੀ ਇਨੀਸ਼ੀਅਲ ਰਿਪੋਰਟ ਆ ਉਹ ਆ ਚੁੱਕੀ ਹੈ, ਉਹ ਆਪਾਂ ਸਾਰੇ ਦੇਖ ਸਕਦੇ ਹਾਂ। ਇਹਨੂੰ ਕਰਨਾ ਚਾਹੀਦਾ ਆਪਦੇ ਏਰੀਏ, ਤਾਂ ਹੀ ਤੁਸੀਂ ਜਾ ਕੇ ਕੱਲ੍ਹ ਨੂੰ ਕਿਸੇ ਨੂੰ ਕੋਈ ਕੁਐਸਚਨ ਪੁੱਛ ਸਕਦੇ ਆ। ਜੇ ਤੁਹਾਡੇ ਨਾਲ ਮੈਚ ਨਹੀਂ ਕਰਦਾ ਜਿਹੜੇ ਤੁਹਾਡੇ ਲੱਗੇ ਹੋਏ ਨੇ ਆਪਣੇ ਵੈਲਸ। ਫਲੋ ਮੀਟਰ ਜਾਂ ਹੈ ਨਾ ਜਾਂ ਵੈਲਜ਼ ਵਾਲਾ ਡੇਟਾ ਹੈ ਨਾ, ਕਿਉਂਕਿ ਹੁਣ ਬਹੁਤ ਸਾਰੇ ਏਰੀਆਜ਼ ਦਾ ਰਿਪੋਰਟ ਕਰਨਾ ਪੈਂਦਾ ਨਾ ਤੁਹਾਨੂੰ ਲੋਕਲ GSS ਨੂੰ ਵੀ ਤੁਸੀਂ ਕਿੰਨਾ ਪਾਣੀ ਕੱਢ ਰਹੇ ਹੋ, ਉਹਦੇ ਲਈ ਇਹ ਕਾਫੀ ਹੈਲਪਫੁਲ ਹੋਊਗਾ। ਸੋ ਏਅਰਬੋਰਨ ਇਲੈਕਟ੍ਰੋਮੈਗਨੈਟਿਕ ਸਰਵੇ AEM ਸਰਵੇ ਪ੍ਰੋਜੈਕਟ ਜਿਹੜਾ ਆ ਇਹ ਉਸ ਦੇ ਅੰਡਰ ਇਹ ਸਾਰਾ ਕੁਛ ਹੋ ਰਿਹਾ ਹੈ। ਕੀ ਇਹਨਾਂ ਨੇ ਅਰਸ਼ਦੀਪ ਸਿੰਘ ਇਹ ਵੀ ਕੁਛ ਦੱਸਿਆ ਵੀ ਇਹ ਕੋਈ ਈਅਰਲੀ, 2 ਈਅਰਲੀ, 5 ਈਅਰਲੀ ਇਹ ਇਹਨਾਂ ਨੇ ਕਰਿਆ ਕਰਨੀ ਆ ਜਾਂ ਇਹ ਵਨਸ ਇਨ ਏ ਵਾਈਲ ਹੀ ਹੈ, ਕਿੱਦਾਂ ਹੈ? ਨਹੀਂ, ਇਹ ਮਤਲਬ ਮੈਂ ਇਹ ਤਾਂ ਨਹੀਂ ਪੜ੍ਹਿਆਗਾ ਵੀ ਇਹ ਕਿੰਨੀ ਆਫਨ ਹੋਣਾ, ਵੀ ਫ੍ਰੀਕੁਐਂਸੀ ਕੀ ਹੋਊਗੀ, ਬਟ ਜੋ DWR ਨੇ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਹ ਪੀਰੀਓਡਿਕਲੀ ਕਰਾਂਗੇ ਸਾਰੀਆਂ ਟੈਕਨੋਲੋਜੀਜ਼ ਨੂੰ ਯੂਜ਼, ਕਿਉਂਕਿ ਇੱਕ ਪੁਸ਼ਬੈਕ ਇਹੀ ਹੁੰਦਾ ਸੀਗਾ ਨਾ ਵੀ ਕਹਿੰਦੇ ਸੀਗੇ ਵੀ ਜਿਹੜਾ ਤੁਸੀਂ ਸੈਟਲਾਈਟ ਥਰੂ ਦੂਜਾ ਡੇਟਾ ਲੈਂਦੇ ਹੋ ਤੇ ਉਹ ਐਕੂਰੇਟ ਨਹੀਂ ਹੈਗਾ, ਦੈਟਸ ਵੇ ਟੂ ਮਚ ਡੇਵੀਏਸ਼ਨ ਹੈ ਨਾ, ਜਿਹੜਾ ਲੋਕਲ ਕਰਦੇ ਸੀਗੇ ਜਦੋਂ ਆਪਾਂ ਮੋਨੀਟਰ ਕਰਦੇ ਸੀਗੇ, ਤੇ ਤਾਂ ਕਰਕੇ ਹੁਣ ਉਹ ਅੱਡ ਟੈਕਨੋਲੋਜੀਜ਼ ਲਿਆ ਰਹੇ ਨੇ ਤੇ ਤਾਂ ਕਿ ਸਾਰੀਆਂ ਜੇ ਦਾ ਡੇਟਾ ਜੇ ਤਾਂ ਇੱਕੋ ਜਿਹਾ ਹੀ ਆਉਂਦਾ ਫਿਰ ਤਾਂ ਉਹਨਾਂ ਨੂੰ ਪਤਾ ਹੀ ਹੈ ਵੀ ਇਹ ਸਟੱਡੀ ਐਕੂਰੇਟ ਹੈ। ਜੇ ਨੰਬਰ 'ਚ ਡੇਵੀਏਸ਼ਨ ਬਹੁਤ ਆਉਂਦੀ ਹੈ ਫੇਰ ਹੀ ਹੋ ਸਕਦਾ ਨਾ ਵੀ ਇਹਦੀ ਪ੍ਰੋਬਲਮ ਆਏ। ਸੋ ਇਹ ਵੀ ਇਹਨਾਂ ਦਾ ਬੇਸਿਕਲੀ ਚੈੱਕ ਕਰਨ ਦਾ ਮਕਸਦ ਹੀ ਆ ਵੀ ਸਿਗਮਾ ਕਿੰਨਾ ਕੁ ਕਾਮਯਾਬ ਹੋ ਰਿਹਾ ਹੈ ਕਿ ਨਹੀਂ, ਇਹੀ ਚੈੱਕ ਕਰਨਾ ਇਹਨਾਂ ਨੇ ਵੀ ਜਿਹੜਾ ਗਰਾਊਂਡ ਵਾਟਰ ਲੈਵਲਸ ਆ ਚੈੱਕ ਕਰਨ ਦੇ ਲਈ। ਹਾਂਜੀ ਹਾਂ, ਨਹੀਂ ਦੇਖੋ ਐਂਡ ਤੇ ਤਾਂ ਗੱਲ ਉੱਥੇ ਹੀ ਆਉਂਦੀ ਹੈ ਨਾ ਵੀ ਵਾਟਰ ਟੇਬਲ ਨੂੰ ਮੇਨਟੇਨ ਕਰਨ ਲਈ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਕੁਛ ਲੀਗੈਲਿਟੀ ਪਰਪਸ ਕੁਛ ਰੈਫਰੈਂਸ ਲਈ ਹੋ ਜਾਂਦੇ ਆ। ਜਿਹੜਾ ਇਹ ਟੂਲ ਆ ਅੱਜ ਦੀ ਤਰੀਕ 'ਚ ਐਜ਼ ਅ ਰੈਫਰੈਂਸ ਯੂਜ਼ ਕਰਨਾ ਉਹਨਾਂ ਨੇ ਵੀ ਐਕਵਾਫਰ ਦੀ ਕੰਡੀਸ਼ਨਸ ਕੀ ਹੈ। ਜੀ, ਜੀ, ਬਿਲਕੁਲ। ਤੇ ਅਰਸ਼ਦੀਪ ਸਿੰਘ, ਅਗਲੀ ਜੇ ਗੱਲ ਉਸ ਦੇ ਵੱਲ ਵਧੀਏ, ਇਹ ਵੀ ਪਾਣੀ ਦੇ ਨਾਲ ਹੀ ਸੰਬੰਧਿਤ ਆ। ਜਿਹੜੀ ਸਬਸਾਈਡੈਂਸ ਆ ਟਲੈਰੀ ਵਾਟਰ ਬੇਸਨ ਨੂੰ ਜਿਹੜਾ ਉਹ ਲੈ ਕੇ ਆ, ਕੀ ਜਿਹੜੀ ਸਿਚੁਏਸ਼ਨ ਆ ਕਈ ਥਾਵਾਂ ਦੇ ਉੱਤੇ ਈਵਨ ਆਪਾਂ ਦੇਖ ਰਹੇ ਹਾਂ ਵੀ ਜਿੱਥੋਂ ਨਹਿਰਾਂ ਲੰਘਦੀਆਂ ਆ ਉੱਥੇ ਵੀ ਬੜੀ ਸਬਸਾਈਡੈਂਸ ਜਿਹੜੀ ਉਹ ਦੇਖੀ ਜਾ ਰਹੀ ਆ, ਧਰਤੀ
ਧੱਸ ਰਹੀ ਆ ਥੱਲੇ ਨੂੰ। ਨਹੀਂ, ਇਹ ਕਾਫ਼ੀ ਵੱਡੀ ਨਿਊਜ਼ ਸੀਗੀ ਪਿਛਲੇ ਵੀਕ ਦੀ, ਹੈ ਨਾ। ਉਹਨਾਂ ਨੇ ਇਹ ਕਿਹਾ ਸੀਗਾ ਵੀ ਜਦੋਂ ਆਪਾਂ ਟਲਹਿਰੀ ਵਾਲੀ 'ਚ ਨਿਊਜ਼ 'ਚ ਵੀ ਜਾ ਕੇ ਕੀਤਾ ਸੀਗਾ, ਹੈ ਨਾ, ਰਿਪੋਰਟ ਵੀ ਕੀਤਾ ਸੀਗਾ ਟਲਹਿਰੀ ਲੇਕ ਬੇਸਿਨ ਦਾ ਸਾਰਾ। ਤੇ ਜਾਂ ਈਸਟਰਨ ਕਵੀਆ ਜਿਹੜਾ ਸੀਗਾ, ਉੱਥੇ ਆਪਾਂ ਗਏ ਸੀਗੇ, ਉਹਨਾਂ ਦੀ ਮੀਟਿੰਗਸ ਵੀ ਗਏ, ਗਰੋਵਰ ਮੀਟਿੰਗ 'ਚ ਗਏ ਸੀਗੇ, ਫਿਰ ਉਹਦੇ ਬੋਰਡ ਮੈਂਬਰਸ ਨਾਲ ਵੀ ਮੀਟਿੰਗਸ ਹੋਈਆਂ ਸੀਗੀਆਂ। ਉਹਦੇ 'ਚ ਇੱਕ ਬਹੁਤ ਵੱਡਾ ਇਸ਼ੂ ਸੀ, ਜਿਹੜਾ ਕਹਿੰਦੇ ਸੀਗੇ ਵੀ ਸਬਸਾਈਡੈਂਸ ਹੁੰਦੀ ਆ, ਬਾਕੀ ਹੋਰ ਏਰੀਆ 'ਚ ਉਹ ਇੰਨੀ ਨਹੀਂ ਸੀਗੀ, ਹੈ ਨਾ, ਜਿਵੇਂ ਬਾਕੀ ਜੇ ਕਿਤੇ ਆਪਾਂ ਇਸ ਏਰੀਆ ਟਲਹਿਰੀ ਸਬ ਬੇਸਿਨ 'ਚੋਂ ਬਾਹਰ ਨਿਕਲਦੀ ਹੈ। ਤੇ ਉਹ ਪੁਸ਼ਬੈਕ ਤਾਂ ਹਮੇਸ਼ਾ ਹੀ ਹੁੰਦਾ ਰਿਹਾ। ਤੇ ਉਹਦਾ ਹੁਣ ਉਹਦੇ ਲਈ ਜਿਹੜੀ ਆਪਣੀ ਫਰੈਂਟ ਕਰਨ ਕਨਾਲ ਆ, ਉਹ ਪਹਿਲਾਂ ਵੀ ਉਹਦੇ 'ਚ ਜਿਹੜੀ ਇਹ ਸਬਸਾਈਡੈਂਸ ਹੁੰਦੀ ਸੀ, ਉਹਦੇ ਕਰਕੇ ਉਹ ਕਾਫੀ ਏਰੀਆ ਜਿਹੜਾ ਉਹਦਾ ਉਹ ਡੈਮੇਜ ਹੋ ਚੁੱਕਿਆ ਸੀਗਾ, ਹੈ ਨਾ। ਉਹ 33 ਮਾਈਲਸ ਉਹ ਲੰਮੀ ਜਿਹੜੀ ਉਹਦੀ ਹੈਗੀ ਆ, ਪ੍ਰੋਜੈਕਟ ਅਪਰੂਵ ਹੋਇਆ ਹੈ ਜਿਹੜੀ ਫਿਕਸ ਕਰਨ ਵਾਲੀ। ਠੀਕ ਹੈ, ਉਸ ਕਨਾਲ ਦੀ। ਹਾਂ, ਤੇ ਉਹਦੇ 'ਚੋਂ $500 ਮਿਲੀਅਨ ਦਾ ਉਹ ਸਾਰਾ ਖਰਚਾ ਸੀਗਾ ਜਿਹੜਾ ਇਹਦਾ ਪ੍ਰੋਜੈਕਟ ਸੀਗਾ। ਹੂੰ। 500 ਮਿਲੀਅਨ 'ਚੋਂ $200 ਮਿਲੀਅਨ ਹੈ ਗਰੋਵਰਸ ਨੂੰ, ਜਿਹੜਾ ਇਹਨਾਂ ਨੇ ਈਸਟਰਨ ਟੂਲੀ ਬੇਸਿਨ 'ਚ ਸਾਰਾ ਸੀਗਾ, ਇਹਨਾਂ ਨੇ ਇਕੱਠਾ ਕਰਕੇ ਦੇਣਾ ਸੀਗਾ, ਇਹਨਾਂ ਨੇ ਕਮਿਟ ਕੀਤਾ ਸੀ। ਠੀਕ ਹੈ। ਉਹ $200 ਮਿਲੀਅਨ ਆਉਣਾ ਕਿੱਥੋਂ ਸੀ? ਬੇਸਿਕਲੀ ਜਿਹੜੀਆਂ ਫੀਸਿਸ ਤੇ ਪੈਨਲਟੀਜ਼ ਲਾਈਆਂ ਸੀਗੀਆਂ, ਜਿਹੜੇ ਓਵਰਡਰਾਫਟ ਕਰਦੇ ਨੇ, ਹਨਾ, ਮੇਨਲੀ ਤਾਂ ਉੱਥੇ ਹੀ ਆਉਣਾ। ਠੀਕ ਹੈ। ਠੀਕ ਹੈ ਜੀ। ਇਹ 2000 ਮੈਨੂੰ ਲੱਗਦਾ 19 ਕੁ ਦਾ ਇਹਨਾਂ ਦਾ ਕੰਟਰੈਕਟ, ਇਹ ਇਹਨਾਂ ਦੀ ਡੀਲ ਸਾਈਨ ਹੋਈ ਹੈ, 4 ਸਾਲ ਹੋ ਗਏ, 2019-20 ਦੀ ਹੈ। ਤੇ ਉਹ 4 ਸਾਲਾਂ 'ਚ 200 ਮਿਲੀਅਨ ਇਹਨਾਂ ਨੇ ਦੇਣਾ ਸੀ, ਤੇ 16 ਮਿਲੀਅਨ ਦਿੱਤਾ ਉਹਨਾਂ ਨੇ। ਓਕੇ, ਠੀਕ ਹੈ ਜੀ। 200 ਤੇ ਚੋਂ ਸਿਰਫ ਇਹਨਾਂ ਦੀ 16। ਹਾਂ, ਤੇ ਇਹ ਕਿਉਂਕਿ ਉਹਦਾ ਵੱਡਾ ਕਾਰਨ ਹੁਣ ਜਿਹੜਾ ਇਹ ਹੈ, ਇਹ ਕਹਿੰਦੇ ਨੇ ਵੀ ਸਾਨੂੰ ਤਾਂ ਕਦੇ ਗਰੋਵਰਸ ਨੇ ਐਸੀ ਫੀਸਿਸ ਤੇ ਪੈਨਲਟੀਜ਼ ਦਿੱਤੀਆਂ ਹੀ ਨਹੀਂ ਹੈ, ਕਿਉਂਕਿ ਉਹ ਸਾਰੇ ਲੀਗਲ ਬੈਟਲ 'ਚ ਬੈਠੇ ਨੇ, ਹਨਾ। ਹੂੰ। ਤੇ ਉਹ ਜਿਹੜੇ ਵਿੱਚ ਹੁਣ ਉਹ ਫਸ ਗਏ ਨੇ, ਜਿਹੜੇ ਬੋਰਡ ਮੈਂਬਰਸ ਨੇ ਵੀ ਪੈਸਾ ਕਿੱਥੋਂ ਆਉਣਾ। ਦੂਜੀ ਹੁਣ ਉਹਦੇ ਨਾਲ ਨਾਲ ਚੱਲ ਹੀ ਰਹੀ ਹੈ। ਦੂਜੀ ਹੁਣ ਇਹਨਾਂ ਨੇ ਜਿਹੜਾ ਹੈਗਾ ਫਰੈਂਡ ਕਰਨ ਕਨਾਲ, ਇਹਨਾਂ ਨੇ ਬੋਰਡ ਨੇ DWR ਨੂੰ ਨੋਟੀਫਾਈ ਕੀਤਾ ਵੀ ਓਵਰਡਰਾਫਟ ਕਰਕੇ ਆਲਰੇਡੀ ਸਬਸਾਈਡੈਂਸ ਜਿਹੜੀ ਜ਼ਿਆਦਾ ਹੋ ਗਈ, ਜਿੰਨੀ ਇਹਨਾਂ ਨੇ ਪਹਿਲਾਂ ਪ੍ਰੋਜੈਕਟ ਕੈਲਕੂਲੇਟ ਕੀਤੀ ਸੀ। ਕਿਉਂਕਿ ਪਹਿਲੀਆਂ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ $500 ਮਿਲੀਅਨ ਦਾ ਪ੍ਰੋਜੈਕਟ ਸੀਗਾ ਉਹਨੂੰ ਫਿਕਸ ਕਰਨ ਦਾ। ਹੁਣ ਉਹ ਕਹਿੰਦਾ ਵੀ ਤੁਸੀਂ ਆਲਰੇਡੀ 4 ਸਾਲਾਂ 'ਚ ਹੋਰ ਬਹੁਤ ਜ਼ਿਆਦਾ ਕਰਤੀ, ਤੇ ਨਾ ਤਾਂ ਉਹ ਪ੍ਰੋਜੈਕਟ ਕੰਪਲੀਟ ਹੁੰਦਾ ਦਿਖ ਰਿਹਾ, ਤੇ ਨਾ ਹੀ $500 ਮਿਲੀਅਨ ਦੇਣਾ। ਹੂੰ। ਸੋ ਇਹ ਤਾਂ ਅਰਸ਼ਦੀਪ ਸਿੰਘ, ਫਿਰ ਇੱਕ ਕਿਤੇ ਨਾ ਕਿਤੇ ਬੜੀ ਮੁਸ਼ਕਿਲ ਵਾਲੀ ਗੱਲ ਆ। ਤਾਂ ਇਹਨਾਂ ਦੇ ਕੋਲ ਬਥੇਰੇ ਪੈਸੇ ਹੁੰਦੇ ਆ, ਕੀ ਗੱਲ ਇਸ ਨੂੰ ਠੀਕ ਕਰਨ ਦੇ ਲਈ, ਜਦ ਆਪਾਂ ਨੂੰ ਪਤਾ ਵੀ ਪਾਣੀ ਦੀ ਏਡੀ ਸਮੱਸਿਆ ਆ, ਵੀ ਉਹ ਸਾਰੀਆਂ ਚੀਜ਼ਾਂ ਆ, ਉਹਦੇ ਨਾਲੋਂ ਪਾਣੀ ਮਤਲਬ ਬੇਸਿਕਲੀ ਖਰਾਬ ਹੋ ਰਿਹਾ। ਈਵਨ ਆਪਾਂ ਇਸ ਨੂੰ ਉਹ ਘੱਲਣਾ ਹੈ ਅੱਗੇ ਤੱਕ, ਉਹ ਪਹੁੰਚ ਨਹੀਂ ਪਾ ਰਿਹਾ। ਤਾਂ $500 ਮਿਲੀਅਨ ਖਰਚ ਕੇ ਤਾਂ ਇਹ ਠੀਕ ਕਿਉਂ ਨਹੀਂ ਕਰਾ ਲੈਂਦੇ? ਫਿਰ ਫਾਰਮਰ ਕੋਈ ਲੈ ਕੇ ਫਾਰਮਰ ਨੂੰ ਪਾਣੀ ਦੇਣ ਦੇ ਲਈ ਫਾਰਮਰ ਤੋਂ ਹੀ ਪੈਸੇ ਲੈਣੇ ਆ। ਇਹ ਗੱਲ ਕਈ ਵਾਰੀ ਹਜ਼ਮ ਨਹੀਂ ਆਉਂਦੀ। ਨਹੀਂ, ਇਹ ਦੇਖੋ ਪੁਸ਼ਬੈਕ ਤਾਂ ਪਹਿਲੇ ਦਿਨ ਤੋਂ ਹੀ ਹੈ, ਹਨਾ। ਤੇ ਪਰ ਉਹਨਾਂ ਦਾ ਜਿਹੜਾ ਇੱਕ ਇਹ ਤੇ ਇਹ ਸੀਗਾ ਵੀ ਜੇ $500 ਮਿਲੀਅਨ ਲੈਸ ਸੇ ਵੀ ਉਹ ਚਲੋ ਪੁਸ਼ ਕਰਕੇ ਫੈਡਰਲ ਤੋਂ ਵੀ ਲੈ ਲੈਂਦੇ ਆ, ਜਿਹੜਾ ਅੱਛਾ। 200 ਸੱਚ ਇਹਨਾਂ ਨੇ ਦੇਣਾ। ਉਹ ਕਹਿੰਦੇ ਵੀ ਓਵਰ ਪੰਪਿੰਗ ਦਾ ਫੇਰ ਵੀ ਨਹੀਂ ਤੁਸੀਂ ਰੋਕ ਰਹੇ, ਹੂੰ। ਵੀ ਅੱਜ 500 ਲਾ ਕੇ ਫਿਕਸ ਕਰ ਦਾਂਗੇ, ਇਹਨੇ 2 ਸਾਲਾਂ ਨੂੰ ਫੇਰ ਉੱਥੇ ਹੀ ਆਏ ਨਹੀਂ ਗੱਲ। ਸਬਸਾਈਡੈਂਸ ਬਹੁਤ ਜ਼ਿਆਦਾ ਹੋ ਰਹੀ ਆ ਉਸ ਏਰੀਏ ਦੇ ਵਿੱਚ, ਇਹ ਤਾਂ ਚਲੋ ਆਪਾਂ ਨੂੰ ਵੀ ਪਤਾ ਹੈ ਨਾ, ਰੇਟ ਬਹੁਤ ਜ਼ਿਆਦਾ ਹਾਈ ਹੈ। ਤੇ ਬਟ ਉਹਦੇ ਜਿਹੜੇ ਸੋਲਿਊਸ਼ਨ ਨੇ ਉਹ ਇੰਪਲੀਮੈਂਟ ਕਰਨ ਦੀ ਬਜਾਏ, ਮਤਲਬ ਫਾਰਮਰਾਂ ਨੂੰ ਉਹ ਕਹਿੰਦੇ ਵੀ ਪੈਨਲਟੀਜ਼ ਫੀਸਿਸ ਲਾ ਕੇ ਕੰਟਰੋਲ ਕਰ ਲੈਂਦੇ ਆ। ਇੱਕ ਤਰੀਕਾ ਹੈ ਨਾ ਕਰਨ ਦਾ, ਚਾਹੇ ਆਪਾਂ ਅਗਰੀ ਕਰਦੇ ਹਾਂ ਚਾਹੇ ਨਹੀਂ ਅਗਰੀ ਕਰਦੇ, ਦੇ ਇਹ ਥਾਟ ਪ੍ਰੋਸੈਸ ਹੈ ਉਹਨਾਂ ਦਾ। ਤੇ ਪਰ ਹੁਣ ਉਹਨਾਂ ਨੇ ਅਫੀਸ਼ੀਅਲੀ ਈਸਟਰਨ ਟੂਲੀ ਗਰਾਊਂਡ ਵਾਟਰ ਸਸਟੇਨੇਬਲ ਏਜੰਸੀ ਦੀ ਕੰਪਲੇਂਟ ਹੀ ਕੀਤੀ, ਸਮਝ ਲਓ, ਮੰਨ ਲਓ ਵਾਟਰ ਬੋਰਡ ਨੂੰ। ਹੂੰ, ਹੂੰ। ਫਾਰਮਲ ਕੰਪਲੇਂਟ ਤਾਂ ਨਹੀਂ ਹੈਗੀ, ਬਟ ਉਹਨਾਂ ਦੇ ਨੋਟੀਫਿਕੇਸ਼ਨ 'ਚ ਲਿਆਂਦਾ ਵੀ ਭਾਈ ਆਹ ਚੀਜ਼ ਹੋ ਰਹੀ ਆ, ਵੀ ਜੇ ਤੇ ਨਾ ਕੋਈ ਐਕਸ਼ਨ ਲਿਆ ਗਿਆ ਤਾਂ ਇਹਨੇ ਕੱਲ ਨੂੰ ਫਿਰ ਇਹਨਾਂ ਨੂੰ ਫਾਰਮਲ ਕੰਪਲੇਂਟ ਵੀ ਕਰੂਗੇ, ਤੇ ਫਿਰ ਇਹ ਹੋਰ ਲਾਸੂਟ ਬਣ ਜਾਣਗੇ, ਹੈ ਨਾ। ਤੇ ਉਹਦੇ ਲਈ ਹੁਣ ਜਿਹੜਾ DWR ਦਾ ਕੇਸ ਆ ਹੋਰ ਵੀ ਸਟਰੋਂਗ ਹੋ ਜਾਣਾ। ਈਸਟਰਨ ਟੂਲੀ 'ਚ ਜਿਹੜੀ ਉਹ ਪ੍ਰੋਬੇਸ਼ਨ ਤੇ ਪਾਉਣ ਲੱਗੇ ਆ ਸਾਰੇ, ਜਿਹੜਾ ਹੈਗਾ ਸਬ ਬੇਸਨ, ਉਹਦੀ ਅਪ੍ਰੈਲ 'ਚ ਤਰੀਕ ਆ ਹੁਣ ਅਗਲੀ, ਪਹਿਲਾਂ 13 ਅਪ੍ਰੈਲ ਦੀ ਹੈਗੀ ਆ, ਨਹੀਂ 13 ਦੀ ਨਹੀਂ ਹੋਊਗੀ, ਅਪ੍ਰੈਲ ਮਿਡ ਅਪ੍ਰੈਲ ਆ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਐਗਜ਼ੈਕਟ ਡੇਟ। ਠੀਕ ਹੈ। ਤੇ ਉਦੋਂ ਜੇ ਉਹ ਹੋ ਗਿਆ ਤੇ ਫਿਰ ਉਹਨਾਂ ਨੇ ਪ੍ਰੋਬੇਸ਼ਨ ਤੇ ਚਲੀ ਗਈ, ਤਾਂ ਫਿਰ DWR ਦੇ ਅੰਡਰ ਆ ਜਾਊਗਾ ਸਾਰਾ ਹੀ ਸਬ ਬੇਸਨ। ਤੇ ਜੇ ਉਹ ਆ ਜਾਂਦਾ ਫਿਰ ਤਾਂ ਲੋਕਲ ਕੰਟਰੋਲ ਕੋਈ ਰਹਿਣਾ ਹੀ ਨਹੀਂ, ਫਿਰ ਤਾਂ ਉਹਨਾਂ ਨੇ ਹੋਰ ਵੀ ਕੱਟਸ ਐਂਡ ਪੈਨਲਟੀਜ਼ ਲਾ ਦੇਣੀ, ਜਿਹਦੀ ਤਾਂ ਆਪਾਂ ਪਹਿਲਾਂ ਵੀ ਬਹੁਤ ਡਿਟੇਲ 'ਚ ਗੱਲ ਕਰ ਚੁੱਕੇ ਹਾਂ। ਤੇ ਇਹ ਮਤਲਬ
ਉਹਨਾਂ ਨੇ ਵੀ ਮੈਨੂੰ ਲੱਗਦਾ ਟਾਈਮਿੰਗ ਇਹਦੀ ਜਾਣ ਕੇ ਇਵੇਂ ਹੋਈ ਆ ਵੀ ਤਰੀਕ ਤੋਂ ਪਹਿਲਾਂ ਇੱਕ ਹੋਰ ਪੁਆਇੰਟ ਮਿਲ ਗਿਆ ਵੀ ਹਾਂਜੀ ਸਾਨੂੰ ਸਾਡੇ ਕੋਲ ਨੋਟੀਫਿਕੇਸ਼ਨ ਆਇਆ ਹੈ ਨਾ। ਪ੍ਰੋਬੇਸ਼ਨ ਵਾਲਾ ਜਿਹੜਾ ਕੇਸ ਆ ਹੋਰ ਵੀ ਸਟਰੋਂਗ ਹੁੰਦਾ ਜਾਂਦਾ ਵੀ DWR ਦੇ ਹੱਥ ਦੇ ਵਿੱਚ। ਨਹੀਂ ਬਿਲਕੁਲ ਸੋ ਇਹ ਸਬਸਾਈਡੈਂਸ ਦੀ ਧਰਤੀ ਧੱਸਣ ਦੀ ਜਿਹੜੀ ਖਾਸੀ ਜਿਹੜੀ ਇਸ ਟਾਈਮ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ। ਬਾਕੀ ਓਵਰਆਲ ਅਰਸ਼ਦੀਪ ਸਿੰਘ ਜਾਂਦੇ ਜਾਂਦੇ ਜੇ ਇੱਕ ਦੋ ਖਬਰਾਂ ਦੇ ਉੱਤੇ ਵੀ ਝਾਤ-ਖੋਰੀ ਕਰ ਦਈਏ, ਕਿਤੇ ਨਾ ਕਿਤੇ ਇਹ ਭਵਿੱਖ ਦੀ ਦਸਤਕ ਵੀ ਆਪਾਂ ਨੂੰ ਦਿਖਾ ਰਹੀ ਆ। ਨਥਿੰਗ ਵੀ ਇਹ ਨਹੀਂ ਆ ਵੀ ਅਸੀਂ ਕਿਸੇ ਦਾ ਮੋਰਾਲ ਡਾਊਨ ਕਰਨ ਦੀ ਕੋਸ਼ਿਸ਼ ਨਹੀਂ ਹੈ, ਪਰ ਇਹ ਰਿਐਲਿਟੀ ਆ। ਕੀਮਤਾਂ ਦੇ ਕਰਕੇ ਖਾਸ ਕਰਕੇ ਐਲੀਮੈਂਟ ਦੇ ਵਿੱਚ ਮਾਰਕੀਟ ਦੇ ਵਿੱਚ ਦੇਖੀਏ, ਕੀਮਤਾਂ ਬਹੁਤੀਆਂ ਨਾ ਮਿਲਣ ਕਰਕੇ ਕਈ ਜਿਹੜੇ ਗਰੋਵਰਸ ਆ ਉਹ ਕਹਿ ਰਹੇ ਆ ਵੀ ਗੇਮ ਓਵਰ ਆ, ਅਸੀਂ ਛੱਡ ਕੇ ਜਾ ਰਹੇ ਹਾਂ। ਓਕਡੇਲ ਦੀ ਟ੍ਰਿਨਿਟਸ ਫਾਰਮ ਆ, ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ। ਹਾਂਜੀ, ਨਹੀਂ ਇਹ ਪਿਛਲੇ 2-3 ਮਹੀਨਿਆਂ ਦੇ ਵਿੱਚ 2 ਵੱਡੀਆਂ ਕੰਪਨੀਆਂ ਨੇ ਜਿਹੜੀਆਂ ਬੈਂਕਰਪਸੀ ਫਾਈਲ ਕੀਤੀਆਂ ਹਨ, ਫਾਰਮਰਸ ਜਿਹੜੀ ਗਰੋਅਰ ਰਿਲੇਟਡ ਸੀ ਹਨਾ। ਜੀ, ਜੀ। ਤੇ ਜਿਹੜੀ ਸੈਮੀ ਫੈਮਿਲੀ ਆ ਇਹਨਾਂ ਦੇ ਕੋਲੇ ਔਰਚਰਡ ਨੇ ਜਾਂ ਜਿਹੜੇ ਸੀਗੇ ਮੈਰੀਕੋਪਾ ਫਾਰਮਿੰਗ ਦੇ ਅੰਡਰ ਤੇ ਐਕਟ ਇਹਨਾਂ ਦੇ 2-3 ਪ੍ਰੋਸੈਸਿੰਗ ਹਾਊਸ ਵੀ ਨੇ। ਪਿਸਤਾਸ਼ੀਓ ਬਿਜ਼ਨਸ ਆ ਕਾਫੀ ਵੱਡਾ ਇਹਨਾਂ ਦਾ। ਇਹਨਾਂ $2 ਬਿਲੀਅਨ ਦੇ ਇਹਨਾਂ ਦੇ ਐਸੈਟ ਸੀਗੇ ਤੇ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ ਫਰਵਰੀ ਐਂਡ 'ਚ। ਤੇ ਪਹਿਲਾ ਵੱਡਾ ਫੈਮਿਲੀ ਫਾਰਮਿੰਗ ਆਪਰੇਸ਼ਨ ਆ ਜਿਹਨੇ ਬੈਂਕਰਪਸੀ ਫਾਈਲ ਕੀਤੀ ਆ। ਸੋ ਇਸ਼ੂ ਉਹੀ ਨੇ, ਜ਼ਿਆਦਾ ਪਾਣੀ ਰਿਲੇਟਡ ਇਸ਼ੂ ਨੇ ਤੇ ਇੱਕ ਤਾਂ ਪਾਣੀ ਅਵੇਲੇਬਲ ਨਹੀਂ ਹੈਗਾ, ਦੂਜਾ ਇਹ ਆ ਵੀ ਕਮੋਡਿਟੀ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਘੱਟ ਨੇ ਹੈ ਨਾ। ਤੇ ਉਹਦਾ ਮੇਨ ਰੀਜ਼ਨ ਆ ਵੀ ਇਹ ਇਸ ਪੁਆਇੰਟ ਤੇ ਚਲੇ ਗਏ ਵੀ ਜਿੱਥੇ ਇਹਨਾਂ ਨੂੰ ਕਰਨਾ ਪੈਣਾ, ਇਹ ਸਟੈਪ ਲੈਣਾ ਪਿਆ। ਜਿਹੜੀ ਖੇਤੀਬਾੜੀ ਵਾਲੀ ਇਕੱਲੀ ਜ਼ਮੀਨ ਦੇਖਿਆ ਜਾਵੇ ਤਾਂ ਇਹਨਾਂ ਕੋਲ ਮਤਲਬ 50,000 ਏਕੜ ਦੇ ਨੇੜੇ ਤੇੜੇ ਹੈਗੀ ਹੈ ਟੋਟਲ ਫਾਰਮਿੰਗ ਆਪਰੇਸ਼ਨ ਸੀਗਾ ਇਹਨਾਂ ਦਾ ਆਪਦਾ ਫੈਮਿਲੀ ਓਨ। ਅਫਕੋਰਸ ਚਲੋ ਜਿਹੜੀ ਬੈਂਕਿੰਗ ਦੀ ਹੋਊਗੀ ਬੈਕਿੰਗ ਉਹ ਤਾਂ ਚਲੋ ਹੁੰਦੀ ਹੋਈ ਹੈ ਨਾਰਮਲੀ, ਬਟ ਐਡੇ ਵੱਡੇ ਆਪਰੇਸ਼ਨ ਨੂੰ ਫੇਲ ਹੋਣਾ ਦੇਖਦੇ ਆ ਤਾਂ ਕਾਫੀ ਅਲਰਟ ਆ ਸਾਰਿਆਂ ਲਈ, ਜਿਹੜੇ ਛੋਟੇ ਗਰੋਅਰਜ਼ ਨੇ ਉਹਨਾਂ ਲਈ ਵੀ ਜੇ ਵੱਡਾ ਆਪਰੇਸ਼ਨ ਨੂੰ ਨਹੀਂ ਸਸਟੇਨ ਕਰ ਸਕਦਾ ਤਾਂ ਛੋਟੇ ਨੂੰ ਕਿਵੇਂ ਕਰਾਂਗੇ ਇਹ। ਤਾਂ ਉਹਦੇ ਲਈ ਆਪਾਂ ਅੱਗੇ ਵੀ ਕਿੰਨੀ ਵਾਰ ਗੱਲ ਕੀਤੀ ਆ ਵੀ ਇਕੱਠੇ ਹੋ ਕੇ ਕਿਸੇ ਨਾ ਕਿਸੇ ਸਟਰਕਚਰ ਦੇ ਵਿੱਚ ਕੋਆਪ ਤਰੀਕੇ ਨਾਲ ਜਾਂ ਕੋਈ ਵੀ ਇਹੋ ਜਿਹਾ ਚੀਜ਼ ਲਿਆ ਕੇ ਜਿਹਦੇ 'ਚ ਫਿਰ ਤੁਸੀਂ ਇਕੱਠੇ ਹੋ ਜਾਓ ਤਾਂ ਕਿ ਤੁਹਾਡੀ ਜਿਹੜੀ ਇਨਪੁਟ ਕਾਸਟ ਆ ਉਹ ਘੱਟ ਜਾਵੇ। ਤੇ ਮੇਰੀ ਆਪਦੀ ਇਨਵੋਲਵਮੈਂਟ ਹੈਗੀ ਹੈ ਚਲੋ ਇੱਕ ਟੈਕਨੋਲੋਜੀ 'ਚ ਜਿਹੜਾ ਇੱਕ ਫਾਰਮ ਮੈਨੇਜਰ ਦਾ ਇਹ ਸੀ, ਉਹ ਕਹਿੰਦਾ ਸੀ ਵੀ ਸਾਡਾ ਤਾਂ ਜਿਹੜਾ ਆਪਰੇਸ਼ਨਲ ਐਕਸਪੈਂਸ ਜਿਹਨੂੰ ਕਲਚਰਲ ਕਾਸਟ ਕਹਿੰਦੇ ਆ ਉਹ 1800 2000 ਹੀ ਆਉਂਦਾ ਤੇ ਜਿਹੜਾ ਆਮ ਗਰੋਅਰ ਦਾ ਸਾਡਾ 3000 ਤੋਂ ਉੱਪਰ ਆ। ਸੋ 1/3 ਉਹਨਾਂ ਦੀ ਇਨਪੁਟ ਘੱਟ ਆ ਤਾਂ ਵੀ ਉਹ ਇਸ ਸਟੇਜ ਤੇ ਆਉਂਦੀਆਂ ਜਾਂਦੀਆਂ ਕੰਪਨੀਆਂ ਤੇ ਸਾਡਾ ਜਿਹਨਾਂ ਦਾ ਪਹਿਲਾਂ ਹੀ ਓਵਰਹੈਡ ਜਾਂ ਇਨਪੁਟ ਇੰਨੀਆਂ ਜ਼ਿਆਦਾ ਨੇ ਜ਼ਿਆਦਾ ਆ। ਉਹਨਾਂ ਨੇ ਕਿੱਥੋਂ ਸਰਵਾਈਵ ਕਰਨਾ। ਕਿੱਦਾਂ ਸਰਵਾਈਵ ਕਰਨਾ। ਸੋ ਨਹੀਂ ਇਹ ਮੁਸ਼ਕਿਲ ਵਾਲੀ ਗੱਲ ਆ। ਤੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਈ ਥਿੰਕ ਗੱਲਬਾਤ ਚਰਚਾ ਜਿਹੜੀ ਆ ਓਵਰਆਲ ਹੋਊਗੀ। ਜਿਹੜਾ ਕਿਸਾਨ ਮੇਲਾ ਵੀ ਹੋਣਾ ਆ ਉਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਨਪੁਟ ਕਾਸਟ ਕਿੱਦਾਂ ਘਟਾਈਏ, ਕਿੱਥੇ ਕੱਟ ਕਰਨਾ ਚਾਹੀਦਾ ਤੇ ਕਿਹੜੀ ਚੀਜ਼ ਜ਼ਰੂਰੀ ਆ, ਉਹ ਸਾਰੀਆਂ ਜਿਹੜੀਆਂ ਤਜਰਬੇ ਦੀਆਂ ਗੱਲਾਂ, ਬਾਕੀ ਸਲਾਹ ਇੱਕ ਦੂਜੇ ਦੇ ਨਾਲ ਕੀ ਮਿਲ ਕੇ ਆਪਣਾ ਤੁਹਾਡੇ ਕੀ ਇਸ਼ੂਜ਼ ਆ ਮੇਨ ਸਾਰੇ ਜਾਣੇ ਮਿਲ ਕੇ ਉਹ ਮੋਹਰੇ ਲੈ ਕੇ ਆਓ। ਜਿਹੜੇ ਵੱਖ-ਵੱਖ ਮਹਿਕਮੇ ਆਉਣੇ ਆ ਜਾਂ ਅਧਿਕਾਰੀ ਆਉਣੇ ਆ ਉਹਨਾਂ ਤੱਕ ਆਪਣਾ ਜਿਹੜੀ ਗੱਲ ਆ ਉਸ ਨੂੰ ਜਿਹੜਾ ਉਹ ਜ਼ਰੂਰ ਪਹੁੰਚਾਓ। ਸੋ ਇਹ ਮੌਕਾ ਹੋਊਗਾ ਤੁਹਾਨੂੰ ਮੰਡੇਰੇ ਗੁਰੂ ਘਰ ਵਿਖੇ ਜਿਹੜਾ 13 ਅਪ੍ਰੈਲ ਨੂੰ ਹੋ ਰਿਹਾ ਕਿਸਾਨ ਮੇਲਾ ਆ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, USDA, NRCS ਵਾਲੇ ਸਾਰੇ ਮਿਲ ਕੇ ਇਸ ਨੂੰ ਇਹ ਕਰਵਾ ਰਹੇ ਆ। ਸੋ ਹੁਮ-ਹੁਮਾ ਕੇ ਜਿਹੜਾ ਉੱਥੇ ਜ਼ਰੂਰ ਤੁਸੀਂ ਪਹੁੰਚਣਾ ਹੈਗਾ ਆ। ਤੇ ਰਾਜਸਥਾਨ ਜੀ ਇੱਕ ਨਾ ਹੋਰ ਅਪਡੇਟ ਸੀਗੀ ਤੇ ਕਾਫੀ ਪਿਛਲੇ ਦਿਨਾਂ 'ਚ ਕਾਲਾਂ ਆਈਆਂ ਨੇ ਜਿਹੜੀਆਂ ਗ੍ਰਾਂਟਸ ਰਿਲੇਟਡ ਆਉਂਦੀ ਹੁੰਦੀ ਆ ਹਨਾ, ਤੇ ਹਾਂਜੀ, ਆਪਾਂ ਸ਼ੇਅਰ ਵੀ ਕੀਤੀ ਸੀਗੀ ਵੈਬਸਾਈਟ ਤੇ ਵੀ ਤੇ WhatsApp ਗਰੁੱਪ 'ਚ ਵੀ ਹੈਲਥੀ ਸੋਇਲ ਪ੍ਰੋਗਰਾਮ ਬਾਰੇ CDFA ਦਾ ਹਨਾ। ਹੂੰ, ਤੇ ਉਹਦੇ 'ਚ ਇੱਕ ਮੇਰੀ 2-3 ਗਰੋਅਰਾਂ ਨਾਲ ਪਿਛਲੇ ਵੀਕ ਮਡੇਰੇ ਮੀਟਿੰਗ ਸੀਗੀ, ਉੱਥੇ ਉਹਨਾਂ ਨੇ ਪੁੱਛਿਆ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਹਨਾ, ਤੇ ਹੋ ਸਕਦਾ ਉਹਨਾਂ ਤੋਂ ਮਿਸ ਹੋ ਗਿਆ ਹੋਵੇ ਜਦੋਂ ਆਪਾਂ ਵੀ ਕਮਿਊਨੀਕੇਟ ਕਰਦੇ। ਬਟ ਹੈਲਥੀ ਸੋਇਲ ਪ੍ਰੋਗਰਾਮ ਸਾਰਿਆਂ ਦੀ ਜਾਣਕਾਰੀ ਲਈ ਦੱਸ ਦਈਏ ਵੀ ਓਪਨ ਆ ਤੇ ਜਿਹੜਾ ਤਾਂ ਡਾਇਰੈਕਟ ਐਪਲੀਕੇਸ਼ਨ ਸੀ ਉਹ ਤਾਂ ਕਲੋਜ਼ ਹੋ ਗਈਆਂ ਜਿਹੜੀਆਂ CDFA ਨੇ ਲੈਣੀਆਂ ਸੀ, ਬਟ ਜਿਹੜੇ ਬਲੌਕ ਗ੍ਰਾਂਟ ਰੈਸਿਪੀਐਂਟ ਨੇ ਉਹ ਹਰੇਕ ਏਰੀਏ 'ਚ ਹੈਗਾ ਕੋਈ ਨਾ ਕੋਈ। ਜੇ ਤੁਸੀਂ ਗੂਗਲ ਵੀ ਕਰੋਗੇ ਨਾ ਜਾਂ ਆਪਣੇ WhatsApp ਤੇ ਜਾਂ ਵੈਬਸਾਈਟ ਤੇ ਜਾ ਕੇ ਦੇਖੋਗੇ ਤਾਂ ਉੱਥੇ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਵੀ ਹੈ। ਪਰ ਜੇ ਤੁਹਾਨੂੰ ਨਹੀਂ ਵੀ ਪਤਾ ਲੱਗਦਾ ਤਾਂ ਤੁਸੀਂ ਹੈਲਥੀ ਸੋਇਲ ਪ੍ਰੋਗਰਾਮ ਬਲੌਕ ਗ੍ਰਾਂਟ ਰੈਸਿਪੀਐਂਟ ਕਰਕੇ ਗੂਗਲ ਕਰ ਲਓ ਤੇ ਲਿੰਕ ਵੀ ਸ਼ੇਅਰ ਕਰ ਦਿਆਂਗੇ ਪ੍ਰੋਗਰਾਮ ਦੇ ਨਾਲ। ਉਹਨਾਂ ਨੂੰ ਤੁਸੀਂ ਕਾਲ ਕਰ ਲਓ, ਉਹਨਾਂ ਨੇ ਐਪਲੀਕੇਸ਼ਨਾਂ ਲੈ ਰਹੇ ਆ। ਮਿਡ ਅਪ੍ਰੈਲ ਤੱਕ ਮੈਨੂੰ ਲੱਗਦਾ ਅਪਰੋਕਸੀਮੇਟਲੀ ਸਾਰੇ ਲੈਣਗੇ
ਇਸ ਪ੍ਰੋਗਰਾਮ 'ਚ ਤੁਸੀਂ $2 ਲੱਖ ਤੱਕ ਲੈ ਸਕਦੇ ਹੋ ਤੇ 3 ਸਾਲ ਦਾ ਪ੍ਰੋਗਰਾਮ ਹੁੰਦਾ ਜਿਸ 'ਚ ਤੁਹਾਨੂੰ ਮੈਨਿਓਰ ਕੋਈ ਮਲਚਿੰਗ ਕੋਈ ਵੀ ਆਪਰੇਸ਼ਨ ਕਰਨਾ ਜਿਹੜਾ ਤੁਸੀਂ ਸੋਇਲ ਦੀ ਹੈਲਥ ਇੰਪਰੂਵ ਕਰਦੇ ਹੋ ਤਾਂ ਉਹਦੇ ਲਈ ਉਹ ਪੈਸੇ ਮਿਲ ਜਾਂਦੇ ਨੇ। ਸੋ ਬੇਨਤੀ ਹੈ ਵੀ ਸਾਰੇ ਜਣੇ ਇੱਕ ਵਾਰ ਜ਼ਰੂਰ ਚੈੱਕ ਕਰੋ ਬਲੌਗ ਗ੍ਰਾਂਟ ਰੈਸਿਪੀਐਂਟ ਤੇ ਬਾਕੀ ਲਿੰਕ ਵੀ ਨਾਲ ਦੀ ਨਾਲ ਸ਼ੇਅਰ ਕਰ ਦਿਆਂਗੇ। ਜੀ, ਜੀ ਬਿਲਕੁਲ। ਤੇ ਜਾਂਦੇ-ਜਾਂਦੇ ਇੱਕ ਵਾਰੀ ਫਿਰ ਸਾਡੇ ਅੱਜ ਦੇ ਅਪਡੇਟ ਫਾਰਮਿੰਗ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਥੈਂਕ ਯੂ ਕਰਦੇ ਜਾਈਏ। ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼ ਤੁਹਾਡੀਆਂ ਹਰ ਤਰ੍ਹਾਂ ਦੀਆਂ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ। ਜਸਬੀਰ ਸਿੰਘ ਸਿੱਧੂ ਹੁਣੀ 8886893747 ਹਾਰਵੀ ਨਿੱਜਰ ਹਰ ਤਰ੍ਹਾਂ ਦੀ ਕ੍ਰੌਪ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 5592881908 G&S ਪੰਪ ਫਰੈਜ਼ਨੋ ਵਾਲੇ ਪੰਪ ਦੀ ਸਰਵਿਸ ਬੋਰ ਡੂੰਘਾ ਕਰਵਾਉਣਾ ਜਾਂ ਨਵਾਂ ਬੋਰ ਕਰਵਾਉਣਾ ਹੋਵੇ ਗੈਰੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 5595419577 ਤੇ ਬ੍ਰਾਈਟ ਸਕਾਈ ਰੀਨਿਊਏਬਲਸ 10 ਤੋਂ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ ਕਿਸੇ ਵੀ ਐਗਰੀਕਲਚਰ ਲੈਂਡ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ 2000 ਤੋਂ $3500 ਪ੍ਰਤੀ ਏਕੜ ਕਮਾਉਣ ਦਾ ਤੁਹਾਡੇ ਕੋਲ ਮੌਕਾ ਆ ਕਾਲ 8883433099 ਦੇ ਉੱਤੇ ਇਹਨਾਂ ਸਾਰਿਆਂ ਦਾ ਅਸੀਂ ਥੈਂਕ ਯੂ ਕਰਦੇ ਹਾਂ ਧੰਨਵਾਦ ਕਰਦੇ ਹਾਂ ਤੇ ਅਰਸ਼ਦੀਪ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ ਇਹ ਜਿਹੜੀਆਂ ਅਹਿਮ ਜਾਣਕਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਮਿਲਦੇ ਹਾਂ ਅਗਲੀ ਵਾਰੀ ਧੰਨਵਾਦ ਸਤਿ ਸ਼੍ਰੀ ਅਕਾਲ